अस्सलाम वालेकुम। ਅਸੀਂ ਕਿੱਥੇ ਬੈਠੇ ਆ ਇਹ ਤਾਂ ਤੁਹਾਨੂੰ ਅਸੀਂ ਦੱਸ ਦਿੰਨੇ ਆ, ਪਰ ਅਸੀਂ ਚੱਲੇ ਕਿੱਥੇ ਆ ਇਹ ਅੱਗੇ ਜਾ ਕੇ ਗੱਲ ਹੋਊਗੀ। ਇਸ ਟਾਈਮ ਤੁਸੀਂ ਦੇਖ ਰਹੇ ਆ ਸੱਜੇ ਖੱਬੇ ਸਾਡੇ ਟਰੱਕ ਖਲੋਤੇ ਆ, ਟਰੱਕਾਂ ਦੀਆਂ ਲਾਈਨਾਂ ਲੱਗੀਆਂ। ਅਸੀਂ ਰੋਡ ਦੇ ਉੱਤੇ ਬੈਠੇ ਆ। ਪੱਲੇ ਪਾਸੇ ਦੇਖ ਲੱਕੜ ਕੈਸੀ ਕਿੱਕਰ ਦੀ ਲੱਕੜ, ਲਾਲ ਸੂਈ ਲੱਕੜ, ਬੜੀ ਵਧੀਆ ਲੱਕੜ। ਤਾਂਦਲੇ ਦੇ ਵਿੱਚ ਤਾਂਦਲੇ ਦੀ ਨਿਸ਼ਾਨੀ ਇਹੀ ਹੈ, ਚਾਰੇ ਪਾਸੋਂ ਜਿੱਧਰੋਂ ਵੀ ਤਾਂਦਲੇ ਨੂੰ ਆ ਕੇ ਰੋਡ ਵੜਦਾ ਨਾ ਤੇ ਲੱਕੜਾਂ ਤੋਂ ਪਤਾ ਲੱਗ ਜਾਂਦਾ ਵੀ ਅਸੀਂ ਤਾਂਦਲੇ ਵੜੇ ਆ। ਬੜੀ ਪੁਰਾਣੀ ਕਦੀਮੀ ਲੱਕੜ ਮੰਡੀ ਆ, ਮੰਡੀ ਤਾਂਦਲਾ। ਅਸੀਂ ਇਸ ਟਾਈਮ ਹੋਟਲ ਤੇ ਬੈਠੇ ਹਾਂ। ਸਾਨੂੰ ਨਿਕਲਿਆ ਨੂੰ ਕੋਈ ਘੰਟਾ ਕੁ ਹੋ ਗਿਆ, ਘੰਟਾ ਡੇਢ। ਅਸੀਂ ਕਿਹਾ ਵੀ ਜਦੋਂ ਸੂਰਜ ਨਿਕਲੂਗਾ ਦਿਖਾ ਦੇ, ਸੂਰਜ ਦਿਖਾ ਦੇ। ਜਦੋਂ ਸੂਰਜ ਨਿਕਲੂਗਾ ਨਾ ਵੀ ਉਦੋਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਅੱਗੇ ਮੂੰਹ ਹਨੇਰਾ ਸੀ। ਅਸੀਂ ਨੂਰ ਪੀਰ ਦੇ ਵੇਲੇ ਘਰੋਂ ਨਿਕਲੇ ਆ, ਮੂੰਹ ਹਨੇਰੇ, ਨਿਰਨੇ ਕਾਲਜੇ। ਅਸੀਂ ਚੱਲੇ ਆ ਕਿਸੇ ਥਾਂ ਤੇ ਤੁਹਾਨੂੰ ਕੋਈ ਸ਼ਾਇਦ ਦਿਖਾਉਣ ਵਾਸਤੇ, ਤੁਹਾਡਾ ਰੂਹ ਰਾਜ਼ੀ ਹੋ ਜਾਊਗਾ। ਤੇ ਅਸੀਂ ਹੁਣ ਨਾਸ਼ਤਾ ਕਰਨ ਵਾਸਤੇ ਇੱਥੇ ਖਲੋਤੇ ਆ ਤੇ ਇੱਥੇ ਸ਼ੁਗਰ ਮੇਲੇ ਲਾ ਰਹੇ ਆ ਟਰੱਕਾਂ ਦੇ ਡਰਾਈਵਰ। ਤੁਹਾਨੂੰ ਪਤਾ ਜਿਹੜੇ ਸਾਡੇ ਡਰਾਈਵਰ ਪੁੱਤਰ ਆ ਨਾ, ਇਹਨਾਂ ਦੀ ਇਹ ਹਾਸੀਆਂ ਖੇਡੀਆਂ ਇਹੀ ਆ ਬਟਨ ਦੱਬਿਓ। ਤੈਨੂੰ ਨੂੰ ਕਿਹਾ ਸੀ, ਉਹਨੂੰ ਕਿਹਾ ਸੀ ਬਟਨ ਦੱਬਣ। ਜਿਹੜੇ ਡਰਾਈਵਰ ਹੁੰਦੇ ਆ ਨਾ, ਰੱਬ ਦੀ ਜ਼ਾਤ ਇਹਨਾਂ ਦੀ ਹਿਫਾਜ਼ਤ ਕਰੇ। ਇਹ ਵਿਚਾਰੇ ਸਾਰੀ ਦਿਹਾੜੀ ਰੋਡ ਦੀ ਹਿੱਕ ਦੇ ਉੱਤੇ ਆ, ਰੋਡ ਦੀ ਹਿੱਕ ਦੇ ਉੱਤੇ ਰਹਿਣਾ ਸਾਰੀ ਦਿਹਾੜੀ। ਹਾਂਜੀ, ਤੇ ਮੈਂ ਕਹਿੰਦਾ ਸੌਣ ਭਾਦੋਂ ਗਰਮੀ ਸਰਦੀ ਹੈ ਜੋ ਵੀ ਆ, ਇਹਨਾਂ ਨੇ ਰੋਡ ਦੀ ਹਿੱਕ ਤੇ ਰਹਿਣਾ ਤੇ ਇਹਨਾਂ ਵਾਸਤੇ ਦੁਆਵਾਂ ਕਰਦੇ ਰਹਿਣਾ ਚਾਹੀਦਾ। ਵਿਚਾਰੇ ਫਿਰ ਜਿੱਥੇ ਇਕੱਠੇ ਹੁੰਦੇ ਆ ਇਹ ਸ਼ੁਗਲ ਮੇਲਾ, ਆਪਣੇ ਕੁਨਬੇ 'ਚ ਬਹਿਣ ਦਾ ਇਹਨਾਂ ਦਾ ਟਾਈਮ ਨਹੀਂ ਲੱਗਦਾ। ਬੜਾ ਟਾਈਮ ਲੱਗ ਜਾਂਦਾ। ਆਪਣੇ ਖਾਨਦਾਨ 'ਚ ਇਕੱਠੇ ਨਹੀਂ ਬਹਿੰਦੇ, ਇਹ ਰਿਸ਼ਤੇਦਾਰੀਆਂ ਨਹੀਂ ਪਗਾ ਸਕਦੇ। ਕਿਉਂ ਅੱਜ ਮਲਤਾਨ, ਸਵੇਰੇ ਲਾਹੌਰ ਤੇ ਕਿਤੇ ਕਿਤੇ ਪੂਰੀ ਦੁਨੀਆ ਦੇ ਵਿੱਚ ਡਰਾਈਵਰਾਂ ਦਾ ਦਾਸਤਾਨ ਇੱਕ ਹੀ ਹੈ। ਇਹ ਆਹੀ ਜ਼ਿੰਦਗੀ ਇਹਨਾਂ ਦੀ, ਹੋਟਲਾਂ ਤੇ ਰੋਕ ਕੇ ਬਹਿ ਗਏ। ਹਾਂ, ਤੇ ਰੋਡ ਦੇ ਉੱਤੇ ਨਾ ਕਦੀ ਵੀ ਉਤਲੀ ਹੇਠਲੀ ਨਾ ਲਾਓ। ਤੁਸੀਂ ਰੋਡ ਦੀ ਹਿੱਕ ਦੇ ਉੱਤੇ ਫਿਰ ਰਹੇ ਆ। ਇਹ ਰੋਡ ਨੇ ਤੁਹਾਨੂੰ, ਰੋਡ ਦੇ ਹੱਥ ਹੀ ਵਸੀ ਗੱਲ ਹੈ ਕਿ ਨਹੀਂ। ਇਧਰੋਂ ਵੀ ਇਹ ਤਾਂ ਇੰਜ ਹੀ ਆ, ਬੜਾ ਮਾਸ਼ਾਅੱਲਾ। ਲਓ ਜੀ, ਆ ਤੁਹਾਨੂੰ ਵਿਖਾਉਂਦੇ ਆ। ਆ ਕੀ ਸ਼ੈ ਆ ਦਿਖਾਓ ਜੀ। ਆ ਦਾਲ ਆ ਜੀ, ਬੜੀ ਮਸ਼ਹੂਰ ਆ ਇਸ ਥਾਂ ਦੀ ਦਾਲ। ਪਰੌਂਠਿਆਂ ਦੇ ਨਾਲ ਮਿਲਦੀ ਹੈ ਦਾਲ। ਇਹ ਦਾਲ ਆ ਤੇ ਆ ਨਾਲ ਹੈ ਖੁਸ਼ਕ ਪਰੌਂਠੇ। ਖੁਸ਼ਕ ਗਿੱਲੇ ਆ ਤੇ ਗਿੱਲੇ ਆ ਤੰਦੂਰੀ ਹੈ। ਤੰਦੂਰ 'ਚ ਪਰੌਂਠੇ ਲੱਗੇ ਯਾਰ, ਕੋਈ ਗੱਲ ਆ ਕਰਨ ਦੀ। ਤੰਦੂਰ 'ਚ ਪਰੌਂਠੇ ਲੱਗ ਸਕਦੇ? ਹਾਲਾਤ ਤੇ ਮੁੰਡੇ ਨੇ। ਤੰਦੂਰ 'ਚ ਪਰੌਂਠੇ ਲਾ ਰਿਹਾ ਯਾਰ, ਤੁਸੀਂ ਖਾਓ। ਮੈਂ ਹੈ ਦਿਖਾ ਕੇ ਆਵਾਂ। ਆਓ ਜੀ, ਤੁਹਾਨੂੰ ਤੰਦੂਰ 'ਚ ਪਰੌਂਠੇ ਲੱਗਦੇ ਵਿਖਾਵਾਂ। ਸਾਡੇ ਵਾਸਤੇ ਖਸੂਸੀ ਬੰਦੇ ਨੇ ਪਰੌਂਠੇ ਲਾਏ, ਖਸੂਸੀ। अस्सलाम वालेकुम जी। ये पराठे तंदूर च लाए हैं? हाँ जी। तंदूर च घ्यो किवें लाया यार? हाँ, घ्यो तो ਉਹਦੇ ਵਿੱਚ ਵੀ ਇੱਥੇ ਉੱਤੇ ਚੜਾ ਆ ਕੇ। ਅੱਛਾ, ਪਰੌਂਠੇ ਦੇ ਘਿਓ ਪਾ ਕੇ ਜੇ ਪਹਿਲੇ ਆਪਣੀਆਂ ਬੀਬੀਆਂ ਪਕਾਉਂਦੀਆਂ ਸੀ। ਹਾਂ ਹਾਂ ਹਾਂ, ਉਹ ਵਾਲਾਂ ਵਾਲੇ। ਹਾਂ, ਵਾਲਾਂ ਵਾਲੇ। ਅੱਛਾ, ਘਿਓ ਗੱਬੇ ਪਾਸੇ ਤੇ ਪੇੜੇ ਦੇ? ਹਾਂ, ਪੇੜੇ ਦੇ ਪਹਿਲੇ ਘਿਓ ਪਾਈਦਾ। ਹਾਂ, ਫਿਰ ਜਨਾਬ ਰੋਟੀ। ਅੱਛਾ, ਤੋਂ ਲਾ ਕੇ ਦਿਖਾਉਂਦੇ। ਅੱਛਾ, ਇੱਕ ਲਾ ਕੇ ਦਿਖਾ ਦੇ, ਇੱਕ ਲਾ ਕੇ ਦਿਖਾਓ। ਅਸੀਂ ਕਿਹਾ ਸਾਨੂੰ ਇੱਕ ਪਰੌਂਠਾ ਤੰਦੂਰ 'ਚ ਲਾ ਕੇ ਦਿਖਾ ਦੇ। ਅਸੀਂ ਦੇਖਣਾ ਵੀ ਤੰਦੂਰ ਦੇ ਵਿੱਚ ਘਿਓ ਕਿਵੇਂ ਲੱਗਦਾ। ਇਹ ਆਪਣਾ ਦੋਸਤ ਹੈ ਜੀ। ਹਾਂਜੀ ਹਾਂਜੀ, ਲਓ ਜੀ, ਪੇੜੇ ਦੇ ਵਿੱਚ ਘਿਓ ਪੈ ਗਿਆ। ਹਾਂ, ਇਹਦੀ ਵੀਡੀਓ ਵੇਖਣੀ ਹੋਵੇ ਮੌਜੂਦ ਦੇ ਕਿਹੜੇ ਚੈਨਲ ਤੇ ਵੇਖੀਏ? ਇਹ ਮੇਰਾ ਨਾਮ ਲਿਖਿਓ, ਅੰਜਲ ਸੋਇਆ। ਪੂਰਾ ਬਰਾਬਰ ਰੱਖਣਾ ਪੈਂਦਾ ਘਿਓ ਦੇ ਪੇੜਾ। ਬਸ ਬੜੇ ਆ, ਸਾਡੀ ਰੋਟੀ ਠੰਡੀ ਹੋ ਜਾਣੀ ਹੈ। ਸਾਨੂੰ ਇੱਕ ਲਾ ਕੇ ਦਿਖਾ ਦੇ। ਉਹ ਸਾਹਮਣੇ ਤਾਂ ਚੱਕ ਕੈਮਰਾ। ਲਓ ਜੀ, ਉਹ ਘਿਓ ਵਿੱਚ ਹੀ ਆ, ਇੰਨਾ ਸਾਰਾ ਘਿਓ।
ਉਹ ਬਾਹਰ ਨਹੀਂ ਨਿਕੜਿਆ, ਮਾਲੂਮ ਨਹੀਂ ਹੋ ਰਿਹਾ ਵੀ ਵਿੱਚ ਘਿਓ ਆ। ਉਹ ਬਾਹਰ ਨਿਕੜੂਗਾ ਤੰਦੂਰ 'ਚ ਜਾ ਕੇ। ਇਹ ਆਈਲਾ ਦੇਖੀ, ਇਹਨੂੰ ਸੇਕਾ ਨਾ ਲਵਾ ਦੇ ਜਾਂ ਵਿੱਚ ਨਾ ਜਾਂਦਾ ਕਰ। ਬਾਹਰ ਆਇਆ ਹਾਂ, ਜਦੋਂ ਹੁਣ ਇਹ ਨਿਕੜੂਗਾ ਨਾ ਬਾਹਰ ਪਰੌਂਠਾ, ਤੇ ਤੂੰ ਦਿਖਾਣਾ ਫਿਰ ਉੱਤੇ ਤੇਰੇ ਵਾਲੇ ਪਾਸੇ ਨਿਕੜੂ। ਜੇ ਤਾਂ ਕਿਸੇ ਨੇ ਖਾਣੇ ਆ ਤੇ ਲਾਈ ਨੇ, ਤੇ ਐਵੇਂ ਕਾਹਨੂੰ ਲਾਈ ਜਾਣਾ? ਆ ਤੁਸੀਂ ਆਪ ਖਾ ਲਿਓ ਹਜੇ ਕਿਹੜਾ। ਅੱਛਾ ਤੁਹਾਡੇ ਕਿਉਂ ਬੁਲਾਵਾ ਹੈ? ਹਾਂ ਪਹਿਲੇ ਬੀਬੀਆਂ ਲਾਉਂਦੀਆਂ ਜੀ ਆ ਦੂਰੀਆਂ ਤੇ ਪਾਣੀ ਵਾਲੇ ਹੱਥ ਲਾ ਕੇ ਨਾ ਹਾਂ, ਉਹ ਵੀ ਵਿੱਚ ਘਿਓ ਪਾਉਂਦੀਆਂ। ਓ ਇਹਨੂੰ ਸਾਦੇ ਸੀ ਵਾਲਾਂ ਵਾਲੇ ਪਰੌਂਠੇ, ਇਹਨੂੰ ਵਾਲਾਂ ਵਾਲੇ ਸਾਦੇ ਸੀ ਨਾ। ਇਹਨੂੰ ਸੱਜੇ ਇਹਦੇ ਵਿੱਚ ਤੀਲੇ ਮਾਰ ਕੇ ਨਾ ਫਿਰ ਬੀਬੀਆਂ ਲਾਉਂਦੀਆਂ ਸੀ ਹੱਥ ਨਾਲ। ਹਾਂ, ਉਹ ਪਰੌਠਾ ਭਾਰਾ ਹੁੰਦਾ ਸੀ, ਉਹ ਪਰੌਂਠਾ ਭਾਰਾ। ਉਹਦੇ ਇੱਕ ਬੰਦਾ ਖਾ ਲੈਂਦਾ ਸੀ ਨਾ, ਹਾਂ, ਸਾਰੀ ਦਿਹਾੜੀ ਬੰਦੇ ਦੀ ਬੰਦੇ। ਨਹੀਂ ਬੰਦਾ ਡੋਲਦਾ ਨਹੀਂ ਸਾਰੀ ਦਿਹਾੜੀ। ਨਹੀਂ ਆ ਰਹੀ ਆਵਾਜ਼, ਆਵਾਜ਼ ਆ ਰਹੀ। ਮਿੱਸੀ ਰੋਟੀ ਦਾ ਬੜਾ ਕਾਰੀਗਰ ਆ ਜੀ। ਅੱਛਾ ਜੀ, ਮਿੱਸੀ ਰੋਟੀ ਦਾ ਤਰੀਕਾ ਬਹੁਤ। ਮਿੱਸੀ ਰੋਟੀ ਭਲਾ ਕਿਵੇਂ ਬਣਾਉਂਦੇ ਹੋ? ਮਿੱਸੀ ਰੋਟੀ ਇਹ ਬਣਾ ਕੇ ਨਾ ਅਰਸੀ ਉਬਾਲ ਕੇ ਹਾਂ ਹਾਂ ਤੇ ਉਹਦਾ ਮਸਾਲਾ ਬਣਾ ਕੇ ਇਹਦਾ ਹਾਂ ਉਹਦਾ ਮਸਾਲਾ ਬਣਾ ਕੇ ਨਾ ਫਿਰ ਉਹ ਇਦਾਂ ਹੀ ਉਹ ਵੀ ਪਾ ਕੇ ਨਾ ਵਿੱਚ ਤੇ ਉਹਦਾ ਪੇੜਾ ਪਾ ਕੇ ਤੇ ਉਹ ਤੰਦੂਰ 'ਚ ਹੀ ਲਾਣਾ। ਅੱਛਾ, ਹਾਂਜੀ, ਉਹ ਵੀ ਤੰਦੂਰੀ ਪੱਕਦੀ ਮਿੱਸੀ। ਤੰਦੂਰੀ। ਹਾਂਜੀ, ਉਹਦਾ ਪਰੌਂਠਾ ਸੀ ਕੋ ਪੱਕਿਆ? ਅਗਰ ਤੁਸੀਂ ਸਹੀ ਮਿੱਸੀ ਬਣਾਣੀ ਤੇ ਵਿੱਚ ਆਟੇ ਦੇ ਗੁੰਨ ਲਓ। ਠੀਕ ਹੈ। ਹਾਂ, ਮੇਲਾ ਬੜਾ ਪ੍ਰੋਗਰਾਮ ਮੇਲੇ ਦਾ। ਮੈਂ ਕਿਹਾ ਕੋ ਪਰੌਂਠਾ ਪੱਕਿਆ? ਹਾਂ, ਇੱਕ ਲੈ ਗਿਆ ਇੱਕ ਆ ਸਾਨੂੰ ਤਾਂ ਦੱਸ ਦਿੰਦਾ। ਮੇਲਾ ਬੜਾ ਸੋਹਣਾ ਲੱਗਾ ਸੀ। ਆ ਚੱਕ ਕੇ ਦਿਖਾ ਵਿਚਾਲੇ, ਉੱਤੋਂ ਦਿਖਾ। ਹਾਂ ਹਾਂ, ਕੀ ਬਾਤ ਆ। ਮੈਂ ਕਹਿੰਦਾ ਜਿਵੇਂ ਬਿਸਕੁਟ ਨਹੀਂ ਬਣਾਤਾ। ਇਹ ਤਾਜ਼ਾ ਪੇੜਾ ਨਾ ਜੀ, 10 ਮਿੰਟ ਪੇੜਾ ਪਿਆ ਹੋਵੇ। ਅਸੀਂ ਹੁਣ ਖਾ ਕੇ ਦੱਸਦੇ ਆ ਸਾਡੇ ਭਾਈ ਹੱਥ ਜਿਉਂਦੇ ਵਾਸਤੇ। ਤਾਜ਼ਾ ਭਾਈ ਇਹ ਬੜਾ ਤੁਸੀਂ ਦੋਸਤ ਹੈ ਜੀ। ਨਹੀਂ ਚਲੋ ਆਜੋ ਜੀ। ਨੁਮਾਨ ਸਾਹਿਬ, ਅਸੀਂ ਕੰਮ ਥੋੜਾ ਲੰਮਾ ਕਰ ਬੈਠੇ। ਸਹੀ ਆ, ਦਿਖਾਤੇ ਨਵੇਂ ਆਟਮ। ਹਾਂ ਹਾਂ, ਇਹ ਜੀ ਤੁਹਾਨੂੰ ਦੱਸਦੇ ਆ ਖਾ ਕੇ। ਇਹਦੀ ਦਾਲ ਬੜੀ ਮਸ਼ਹੂਰ ਆ। ਬਿਸਮਿਲ੍ਲਾ। ਆਜੋ ਜੀ ਨੰਬਰ ਦਾ ਲਿਓ ਜੀ। ਅਸੀਂ ਹੁਣ ਹੱਥ ਨਹੀਂ ਲਾਣ ਦੇਣਾ, ਇਹ ਗੱਲ ਪੱਕਾ ਰੱਖੀ ਘਰੋਂ ਕਰਕੇ। ਚਲੋ ਕਿਸੇ ਗੱਲ ਤੇ ਨਹੀਂ ਹੁਣ। ਕੀ ਬਾਤ ਹੈ, ਕੀ ਬਾਤ। ਹਾਂਜੀ ਰਾਣਾ ਸਾਹਿਬ ਦਾ ਮੈਂ ਤੇ ਲਾ ਲੈਣਾ। ਕੁਰਕਰੀ ਰੋਟੀ ਔਰ ਸਵਾਦ ਮੈਂ ਤਾਂ ਪਹਿਲੇ ਵੀ ਖਾਂਦਾ ਰਹਿੰਦਾ, ਅੱਜ ਫਿਰ ਖਾ ਕੇ ਦਿਖਾਉਂਦਾ। ਮਾਸ਼ਾਅੱਲਾ, ਮੈਂ ਪਹਿਲੀ ਵਾਰੀ ਖਾਦਾ ਜੀ। ਮਾਸ਼ਾਅੱਲਾ। ਸਹੀ ਜਾ ਹਾਂ, ਸਹੀ ਜਾ। ਕੀ ਬਾਤ ਆ ਯਾਰ। ਦਾਲ ਤਾਂ ਹੈ ਹੀ ਹੈ, ਰੋਟੀ ਆਪਣਾ ਵੱਖਰਾ ਜ਼ਾਇਕਾ ਦੇ ਰਹੀ। ਕਮਾਲ ਇਸ ਪਰੌਂਠੇ ਦੀ ਆ ਯਾਰ, ਦਿਖਾ ਲੱਗ ਗਿਓ ਯਾਰ। ਕਮਾਲ ਇਸ ਪਰੌਂਠੇ ਦੀ। ਬਿਸਕੁਟ ਖਾ ਰਹੇ ਹਾਂ, ਬਿਸਕੁਟ। ਅੱਛਾ ਜੀ, ਹੁਣ ਫਿਰ ਤੁਹਾਨੂੰ ਪਹੁੰਚ ਕੇ ਦੱਸਦੇ ਆ ਵੀ ਅਸੀਂ ਚੱਲੇ ਕਿੱਥੇ ਆ। ਉੱਥੇ ਗੱਲਾਂ ਹੋਣਗੀਆਂ। ਨਾਸ਼ਤਾ ਨਹੀਂ, ਆਜੋ ਨਾਸ਼ਤਾ ਕਰ ਲਓ ਜੀ। ਮੈਂ ਤਾਂ ਉਹਨਾਂ ਨੂੰ ਕਹਿ ਰਿਹਾ, ਤੈਨੂੰ ਤਾਂ ਕਿਹਾ ਹੀ ਨਹੀਂ। ਜਿਹੜੇ ਦੇਖ ਰਹੇ ਆ, ਆਜੋ ਜੀ ਨਾਸ਼ਤਾ ਕਰ ਲਓ। ਉਹ ਸੁਲਾ ਮਾਰਦੇ ਹੁੰਦੇ। ਮੇਰੀ ਉੜਦੀ ਰੇਤ ਤੇ ਤੰਜ਼ ਨਾ ਕਰ, ਦਰਿਆ ਆਖਰ ਦਰਿਆ ਹੁੰਦਾ। ਮੈਂ ਦੇਖੋ ਜੀ, ਅਸੀਂ ਦਰਿਆ ਤੋਂ ਟੱਪ ਰਹੇ ਸੀ ਤੇ ਉਹ ਪਾਣੀ ਵੇਖਿਆ ਨਾ, ਤੇ ਉਹ ਸਾਨੂੰ ਉਸੇ ਟਾਈਮ ਉਹ ਵਕੂਆ ਯਾਦ ਆ ਗਿਆ ਜਿਹੜਾ ਸਾਡੇ ਇਸ ਟਾਈਮ ਪੂਰਾ ਪਾਕਿਸਤਾਨ ਦੁਖੀ ਆ। ਹਰ ਬੰਦਾ ਦਾ ਦਿਲ ਰੋ ਰਿਹਾ ਕਿ ਪੂਰਾ ਕੁਨਬਾ ਜਿਹੜਾ ਦਰਿਆ ਸਵਾਤ ਦੇ ਵਿੱਚ ਰੁੜਿਆ। ਅੱਲਾ ਦੀ ਜ਼ਾਤ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਅੱਲਾਹ ਤਾਲਾ ਉਹਨਾਂ ਦੇ ਪਿਛਲਿਆਂ ਨੂੰ ਸਬਰ ਦੇਵੇ। ਬੜਾ ਔਖਾ ਟਾਈਮ ਆ। ਉਹ ਦੇਖ ਨਹੀਂ ਹੁੰਦੀ, ਨਾ ਉਹ ਫਿਲਮ ਦੇਖ ਹੋਵੇ, ਨਾ ਉਹਦੇ ਤਸਵੀਰਾਂ ਦੇਖ ਹੋਣ। ਇੰਨਾ ਖੌਫ ਬੰਦੇ ਨੂੰ ਆ ਜਾਂਦਾ, ਵੀਡੀਓ ਦੇਖ ਕੇ ਖੌਫ ਆ ਜਾਂਦਾ, ਜਿੱਦਾਂ ਬੰਦਾ ਉੱਥੇ ਕੋਲ ਖਲੋਤਾ। ਤੇ ਇਹ ਪਾਣੀ ਤੋਂ ਥੋੜਾ ਜਿਹਾ ਬਚਣਾ ਚਾਹੀਦਾ, ਇਹਤਿਆਤ ਵੀ ਕਰਨੀ ਚਾਹੀਦੀ ਆ। ਜਿਹੜੀ ਤੁਸੀਂ ਗੱਲ ਕਰਦੇ ਆ ਨਾ ਵੀ ਸਰਕਾਰਾਂ ਨੇ ਕੀਤਾ ਕੁਛ ਨਹੀਂ ਵੀ ਉੱਥੇ। ਬਈ ਸਰਕਾਰਾਂ ਨੇ ਕੀ ਕਰਨਾ ਉੱਥੇ? ਸਰਕਾਰਾਂ ਦੇ ਆਪਣੇ ਬੱਚੇ ਹੁੰਦੇ ਨਾ, ਹੈਲੀਕਾਪਟਰ ਤਾਂ ਉੱਡਣੇ ਸੀ। ਜੇ ਸਰਕਾਰਾਂ ਦਾ ਕੋਈ ਵਿੱਚ ਕੋਈ ਹੁੰਦਾ ਨਾ, ਕੋਈ ਸਿਆਸਤਦਾਨ ਹੁੰਦਾ, ਕੋਈ ਅਫਸਰ ਹੁੰਦਾ, ਸੈਕਟਰੀਏਟ ਦਾ ਉਹਨੂੰ ਕੀ ਸਾਦੇ ਆ, ਬਿਊਰੋਕਰੇਸੀ ਦਾ ਕੋਈ ਅਫਸਰ ਹੁੰਦਾ, ਕੋਈ ਜੱਜਾਂ ਦਾ ਕੋਈ ਵਿੱਚ ਮੁੰਡਾ ਖਲੋਤਾ ਹੁੰਦਾ, ਕੋਈ ਜਰਨੈਲਾਂ ਦਾ ਮੁੰਡਾ ਖਲੋਤਾ ਹੁੰਦਾ, ਤੇ ਜਹਾਜ਼ ਉੱਡਣੇ ਸੀ।
ਮੇਰਾ ਭਾਈ ਤੇਰੇ ਮੇਰੇ ਵਾਸਤੇ ਜਾਂ ਤੇਰੇ ਮੇਰੇ ਬੱਚਿਆਂ ਵਾਸਤੇ ਜਹਾਜ਼ ਨਹੀਂ ਉੜਦੇ। ਇਹ ਜਿਨ੍ਹਾਂ ਦਾ ਮੁਲਕ ਆ ਨਾ ਉਹਨਾਂ ਦੇ ਜਹਾਜ਼ ਆ। ਤੇਰਾ ਮੇਰਾ ਕੋਈ ਮੁਲਕ ਆ ਇੱਥੇ, ਉਹ ਮਾਲਕ ਉਹ ਆ ਮੁਲਕ ਦੇ। ਉਹਨਾਂ ਦਾ ਦਿਲ ਕਰੂਗਾ ਉਹ ਸਾਨੂੰ ਬਚਾਉਣਗੇ, ਨਹੀਂ ਕਰੂਗਾ ਨਾ ਬਚਾਉਣਗੇ। ਇੱਥੇ ਸਾਡੀ ਆਵਾਮ ਦੀ ਕਿਸੇ ਨੂੰ ਕੋਈ ਫਿਕਰ ਨਹੀਂ। ਆਪਣਾ ਬਚਾਓ ਆਪ ਕਰਨਾ, ਔਖੇ ਹੋਵੇ ਸੌਖੇ ਹੋਵੋ। ਵੀ ਜਿੱਥੇ ਪਾਣੀ ਬਹੁਤ, ਹੁਣ ਮਿਸਾਲ ਆ ਦਰਿਆ, ਇਹਦੇ ਲਾਗੇ ਨਾ ਜਾਓ। ਦਰਿਆ ਵੀ ਇਦਾਂ ਹੀ ਖਾਰ ਪਾਉਂਦਾ, ਆਪਣੇ ਆ ਬਨੇਰਿਆਂ ਨੂੰ ਵਿੱਚ ਸਿੱਟਦਾ ਖਾਰ ਖਾ ਕੇ। ਤੇ ਮੈਂ ਸਾਰੇ ਪਾਕਿਸਤਾਨ ਦੇ ਮਾਂ ਪਿਓ ਨੂੰ ਕਹੂੰਗਾ, ਆਪਣੇ ਬੱਚਿਆਂ ਨੂੰ, ਅੱਜ ਕੱਲ੍ਹ ਮੀਂਹ ਪੈ ਰਹੇ ਆ, ਇਹ ਨਿਸ਼ਾਨੀ ਰੱਖੋ। ਜਦੋਂ ਸਾਉਣ ਭਾਦੋ ਸ਼ੁਰੂ ਹੋਵੇ ਨਾ, ਤੇ ਦਰਿਆਵਾਂ ਤੋਂ ਨਹਿਰਾਂ ਤੋਂ ਆਪਣੇ ਬੱਚਿਆਂ ਨੂੰ ਰੋਕੋ। 20 ਜੂਨ ਤੋਂ 20 ਅਗਸਤ ਤਾਈਂ ਜੀ, 20 ਜੂਨ ਤੋਂ 20 ਅਗਸਤ ਤੱਕ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਕਰੋ। ਉਹਨਾਂ ਨੂੰ ਨਹਿਰਾਂ 'ਚ ਨਹਾਉਣ ਨਾ ਦਿਓ, ਦਰਿਆਵਾਂ 'ਤੇ ਨਾ ਜਾਣ ਦਿਓ। ਕਿਉਂ ਪਾਣੀ ਦੇਖੋ ਇੱਥੇ ਇੰਨਾ ਕੁ ਖਾਲਾ ਚੱਲਦਾ ਸੀ, ਆ ਇੰਨੀ ਕੁ ਨਹਿਰ ਤਰ੍ਹਾਂ ਪਾਣੀ ਲੰਘਦਾ ਸੀ। ਉਹੀ ਦਰਿਆ 8-10 ਦਿਨਾਂ ਦੇ ਵਿੱਚ ਆ ਦੇਖੋ ਆਪਣਾ ਪੂਰਾ ਰੋਬ ਬਣਾ ਗਿਆ, ਖੌਫ ਆ ਰਿਹਾ। ਤੇ ਫਿਰ ਅਸੀਂ ਅਖੀਰ ਤੇ ਕਵਾਂਗੇ ਪੂਰਾ ਪਾਕਿਸਤਾਨ ਇਸ ਗਮ ਦੇ ਵਿੱਚ ਡੁੱਬਿਆ ਹੋਇਆ। ਅੱਲਾਹ ਤਾਲਾ ਉਹਨਾਂ ਨੂੰ, ਉਹਦੇ ਘਰਦਿਆਂ ਨੂੰ ਸਬਰ ਦੇਵੇ। ਇਸ ਟਾਈਮ ਬੜਾ ਔਖਾ ਟਾਈਮ ਚੱਲ ਰਿਹਾ। ਅੱਲਾਹ ਤਾਲਾ ਇਹ ਬੁਰਾ ਵਕਤ ਕਿਸੇ ਤੇ ਨਾ ਲੈ ਕੇ ਆਵੇ। ਤੇ ਇਹਦੇ ਤੇ ਤਾਂ ਗੱਲ ਕਰਨੀ ਬੜੀ ਔਖੀ ਆ। ਅੱਲਾਹ ਤਾਲਾ ਆਸਾਨੀ ਕਰੇ ਜੀ ਸਭ ਵਾਸਤੇ, ਬੜੀ ਮਿਹਰਬਾਨੀ। ਸ਼ਹਿਰ ਉਕਾੜਾ ਦੇ ਵਿੱਚ, ਸ਼ਹਿਰ ਉਕਾੜਾ ਦੀ ਜਿਹੜੀ ਪਛਾਣ ਆ ਨਾ, ਉਹਦੀ ਨਹਿਰ ਆ। ਤੇ ਉਸ ਨਹਿਰ ਦੀ ਜਿਹੜੀ ਪਛਾਣ ਆ ਉਹ ਇਹ ਆ ਕਿ ਇਹਦੇ ਉੱਤੋਂ ਵੱਟਾ ਨਹੀਂ ਟੱਪਦਾ। ਇੱਥੇ ਨਿੱਕੇ ਹੁੰਦੇ ਵੀ ਇੱਥੋਂ ਜਦੋਂ ਵੀ ਇਸ ਸੜਕ ਤੋਂ ਟੱਪੇ ਆ ਨਾ, ਚਾਹੇ ਕਿਸੇ ਖੁਸ਼ੀ ਤੇ ਚਾਹੇ ਗਮੀ ਤੇ, ਬਰਾਤਾਂ ਨਾਲ ਬਰਾਤਾਂ ਵੀ ਰੁਕ ਜਾਂਦੀਆਂ। ਪੂਰੀ ਬਰਾਤ ਵੀ ਇੱਥੋਂ ਵੱਟੇ ਟੱਪਾਂਦੀ ਰਹੀ ਹੈ ਤੇ ਵੱਟਾ ਨਹੀਂ ਟੱਪਿਆ। ਚਲੋ ਤੁਸੀਂ ਇੰਜ ਕਰਕੇ ਤਾਂ ਦਿਖਾਓ ਨਾ ਵੀ ਉੱਥੇ ਇਹਦੀ ਚੜਾਈ ਬਹੁਤ ਆ, ਵਾਇਆ ਬਹੁਤ ਆ। ਉਸ ਪਾਸੇ ਦਿਖਾਓ, ਉੱਥੇ ਵਾਇਆ ਬਹੁਤ ਆ, ਪਰ ਇਸ ਥਾਂ ਦੇ ਉੱਤੇ ਵਾਇਆ ਘੱਟ ਆ। ਉੱਥੋਂ ਵੱਟੇ ਤਾਂ ਲਿਆ ਦੋ। ਉਹ ਤਾਂ ਦੇਖੋ ਵੀ ਬਹੁਤ ਵਾਇਆ। ਅਸੀਂ ਉੱਥੇ ਅੱਗੇ ਸਿੱਟਦੇ ਵੀ ਰਹੇ ਆ, ਮੈਂ ਤੁਹਾਨੂੰ ਸੱਚੀ ਦੱਸਾਂ। ਚਲੋ ਉਹ ਤਾਂ ਵਾਇਆ ਬਹੁਤ ਸੀ। ਇੱਥੇ ਅਸੀਂ ਇਹ ਐਲਾਨ ਕੀਤਾ ਵੀ 1000 ਰੁਪਈਆ ਇਨਾਮ ਦੇਵਾਂਗੇ ਜਿਹੜਾ ਇੱਥੋਂ ਵੱਟਾ ਟਪਾਵੇ। ਆਹ ਦੇਖ ਲਓ ਵੀ ਕਿੰਨੀ ਉਧਰੋਂ ਇੱਧਰ ਨੂੰ। ਹੁਣ ਇੱਥੋਂ ਤਾਂ ਸਫ਼ਰ ਕੋਈ ਨਹੀਂ ਨਾ, ਆ ਤਾਂ ਹੁਣ ਅੱਧ ਚੋਂ ਜਾ ਕੇ ਆ ਵਲੀ ਹੋਈ ਆ, ਇਦਾਂ ਦਿਖਾਇਓ ਆ ਜੰਗਲਾ ਜਾ। ਇੱਥੋਂ ਜਾ ਕੇ ਇੰਜ ਵਲਿਆ ਹੋਇਆ, ਉੱਥੋਂ ਹਾਂ ਵਲਿਆ, ਤੇ ਆ ਬਣਿਆ ਆਪਣਾ ਬੂਹੇ ਬਣੇ ਆ ਪਾਣੀ ਵਾਲੇ ਤੇ ਪੁਲ ਬਣਿਆ। ਇਹ ਇੱਥੋਂ ਟੱਪਣਾ ਚਾਹੀਦਾ। ਚਲੋ ਅੱਗੋਂ ਤਾਂ ਨਹੀਂ ਟੱਪਦਾ, 1.5 ਕਿੱਲਾ ਬਣਦਾ। 20 ਫੁੱਟ ਵੀ ਹੋਵੇ ਨਾ, ਹੈ ਨਹੀਂ 20 ਫੁੱਟ ਦਾ, ਹਾਂ 20 ਫੁੱਟ ਹੋਵੇ ਤਾਂ ਵੀ 120 ਫੁੱਟ ਬਣਦਾ। ਹਾਂ ਤੇ ਇਹ ਤਾਂ ਕਿੱਲੇ ਤੋਂ ਘੱਟ ਆ। ਇਹ ਦੁਹਾੜਾ ਬਣਦਾ, ਇੱਥੇ ਦੁਹਾੜਾ ਅੱਗੇ ਕਿੱਲਾ। ਨੁਮਾਨ ਆ ਜਾ। ਆ ਵੀ ਨਮਾਨ ਨੁਮਾਨ ਸਿੱਟੂਗਾ, ਸਿੱਟ। ਵਾਹ ਬਈ ਵਾਹ, ਹਾਂ ਅੱਧ ਤੋਂ ਅੱਗੇ ਗਿਆ। ਮੈਂ ਸਿੱਟਾਂ। ਹਾਂ ਸਿੱਟ ਸਿੱਟ। ਮੈਂ 1000 ਰੁਪਈਆ ਲੈ ਲੈਣਾ ਤੇਰੇ ਕੋਲੋਂ ਹਾਂ ਜੇ ਤੇਰਾ ਹੁਣ ਨਾ ਗਿਆ। ਓਹੋ ਇਹ ਵੀ ਆਦਤ ਚ। ਤੁਸੀਂ ਵੀ ਬਾਈ ਸਿੱਟੋ ਲਿਆ ਕੇ ਵੱਟਾ। ਸਿੱਟ ਤਾਂ ਸਹੀ ਪਤਾ ਲੱਗ ਜਾਂਦਾ ਤੇਰਾ। ਇਹ ਤੂੰ ਵੱਟਾ ਫੜ ਕੋਈ ਲਿਆ ਵੱਟਾ। ਚਾਲੂ ਆ, ਅਗਾਂ ਜਾ ਕੇ ਸਿੱਟੂਗਾ। ਹੱਥ ਥੋੜਾ ਗਿਆ ਨਹੀਂ, ਮੇਰਾ ਤਾਂ ਲੱਗੀ ਦੀ ਬਾਹ ਨੂੰ। ਵੱਟਾ ਕਦੇ ਸਿੱਟਿਆ ਨਹੀਂ ਯਾਰ, ਪੁੱਠਾ ਜਾ ਜ਼ੋਰ ਆ ਇਹ, ਕਿਤੇ ਬਾਹ ਨਾ ਕਢਾ ਬਈ। ਉਹ ਬਾਈ ਸਿੱਟੂਗਾ। ਹਾਂ ਵਾਹ ਬਈ ਵਾਹ, ਵਾਹ ਵਾਹ ਵਾਹ। ਟੱਪਿਆ ਨਹੀਂ ਪਾਰ, ਪਰ ਇਹ ਆ ਵੀ ਉਹਦੇ ਅਗਲੇ ਕਿਨਾਰੇ ਦੇ ਨਾ ਕੋਈ 20 ਫੁੱਟ ਉਰਾਂ ਡਿੱਗਿਆ ਜਾ ਕੇ। ਓਏ ਛੋਟੇ ਐਵੇਂ ਸਿੱਟੂਗਾ ਇੱਥੇ ਲੈ ਕੇ। ਮੇਰਾ ਪੁੱਤਰ ਹਾਂ ਫੜੀ ਫੜੀ। ਆ ਮੇਰਾ ਪੁੱਤਰ ਵੱਟਾ ਸਿੱਟੋਗੇ, ਵੱਟਾ ਪਾ ਟਪਾ ਦੋਗੇ। ਟਪਾ ਉਹ ਜਾਮਨ ਨੂੰ ਛੱਡ ਯਾਰ, ਤੂੰ ਵੱਟਾ ਲੈ ਗਿਆ।
ਉਹ ਫੜ ਕੈਮਰਾ ਨੁਮਾਨ ਉਰਾਂ ਹੀ ਹਾਂ ਆ ਕੈਮਰਾ ਫੜੀ ਉਹਨੇ ਵੱਟਾ ਸਿੱਟਣਾ ਆ ਮੁੰਡਾ ਲੱਗਾ ਸਿੱਟਣ ਨਿੱਕਾ ਆ ਦੇਖੀ ਚੱਲ ਮੇਰਾ ਪੁੱਤਰ ਐਵੇਂ ਟਾਈਮ ਖਰਾਬ ਕੀਤਾ ਸਾਡਾ ਆ ਫੜ ਵਾਹ ਬਈ ਐਸੀ ਆਵਾਜ਼ ਸਾਜ਼ ਵੱਜ ਰਹੇ ਆ ਇਹ ਕੁਦਰਤ ਦੇ ਉਹ ਸਾਜ਼ ਆ ਜੀ ਆ ਦੇਖੋ ਜੋੜੀ ਤੁੰਬਾ ਵੱਜ ਰਿਹਾ ਆ ਪਿੱਛੇ ਐਸੀ ਸ਼ੁਕਰ ਆ ਮਿੱਠੀ ਮਿੱਠੀ ਸ਼ੁਕਰ ਆ ਖੌਫ ਵੀ ਹੈ ਇਸ ਆਵਾਜ਼ ਪਾਣੀ ਦੀ ਆਵਾਜ਼ 'ਚ ਖੌਫ ਹੈ ਜਦੋਂ ਹੱਦ ਤੋਂ ਕੁਛ ਵੱਧਦੀ ਆ ਨਾ ਉਹ ਖੌਫ ਬਣ ਜਾਂਦਾ ਅਜਾਮਣਾ ਦਿਖਾ ਬੜੀਆਂ ਲੱਗੀਆਂ ਅੱਛਾ ਜਦੋਂ ਹਵਾ ਦੀ ਆਵਾਜ਼ ਆ ਹਵਾ ਦੀ ਆਵਾਜ਼ ਵੀ ਜਦੋਂ ਹੱਦ ਤੋਂ ਵਧੇ ਹਨੇਰ ਚੱਲ ਪਵੇ ਨਾ ਉਹ ਵੀ ਖੌਫ ਦਿੰਦੀ ਹੈ ਹਵਾ ਦੀ ਸ਼ੁਕਰ ਵੀ ਜਦੋਂ ਹਰਸ਼ਾ ਹਵਾ ਦੀ ਸ਼ੁਕਰ ਵੱਧ ਜੇ ਪਾਣੀ ਦੀ ਵੱਧ ਜੇ ਫਿਰ ਉਹ ਇੱਕੋ ਵਰਗੀ ਹੁੰਦੀ ਆ ਹੁਣ ਹਨੇਰੀ ਦੀ ਸ਼ੁਕਰ ਵਰਗੀ ਆ ਉਹ ਕਾਲਾ ਹਨੇਰ ਹਮੇਸ਼ਾ ਚੱਲਦਾ ਉਹ ਸ਼ੁਕਰ ਵੀ ਇਦਾਂ ਹੀ ਹੁੰਦੀ ਆ ਬਹੁਤਾ ਤੇਜ਼ ਮੀਂਹ ਪੈਣ ਲੱਗ ਜੇ ਉਹ ਸ਼ੁਕਰ ਵੀ ਇਦਾਂ ਬਹੁਤਾ ਹਨੇਰ ਚੱਲੇ ਉਹ ਸ਼ੁਕਰ ਵੀ ਇਦਾਂ ਬਹੁਤਾ ਤੇਜ਼ ਪਾਣੀ ਹੋਵੇ ਉਹ ਸ਼ੁਕਰ ਵੀ ਇਦਾਂ ਨਹੀਂ 1000 ਰੁਪਈਆ ਦੇਵਾਂਗੇ ਤੈਨੂੰ ਇਨਾਮ ਆ ਇਸ ਰੱਖਿਆ ਯਾਰੇ ਵੱਟਾ ਛੋਟਾ ਲੈ ਹੁਣ ਕਹਿੰਦਾ ਵੱਟਾ ਨਹੀਂ ਠੀਕ ਵੱਟਾ ਛੋਟਾ ਕਦੀ ਵੱਡਾ ਨਹੀਂ ਵੱਟਾ ਲਾਭ ਨਹੀਂ ਮੈਨੂੰ ਵੱਟਾ ਦਾ ਜਵਾਬ ਕੇ ਦੇ ਆਖੇ ਵੱਟਾ ਕਦੀ ਛੋਟਾ ਆਖੇ ਪਟਾਕਾ ਨਾ ਛੱਡੇ ਕੋਈ ਬੰਦਾ ਦੇ ਕੇ ਹੇਠਾਂ ਲੱਗ ਜਾਣੀ ਆ ਗਿਆ ਏ ਕਿਹਦਾ ਵੱਟਾ ਭਾਰਾ ਹੋਵੇ ਮੈਂ ਟਪਾ ਦੇਣਾ ਦੋ ਵੱਟਾ ਲਿਆ ਦੋ ਬੂਹੇ ਉਰਾਂ ਡਿੱਗਿਆ ਜੀ ਦੋ ਬੂਹੇ ਉਰਾਂ ਮੈਨੂੰ ਵੱਟਾ ਦਿਓ ਤੁਸੀਂ ਮੈਂ ਵੱਟਾ ਟਪਾ ਵੱਟਾ ਫੜ ਲਾ ਉਤੋਂ ਵੱਟਾ ਹੁਣ ਤੈਨੂੰ ਕਿਸ ਆਰਡਰ ਤੇ ਮੰਗ ਪੜਵਾਣਾ ਤੂੰ ਵੱਟਾ ਇੱਥੋਂ ਚੱਕ ਲਾ ਕਿਤੋਂ ਇਹ ਜੀ ਹਾਂ ਵੱਟਾ ਉੱਚਾ ਸਿੱਟਾਂਗੇ ਤਾਂ ਟੱਪਣਾ ਬੜੀ ਰੌਣਕ ਵਾਲੀ ਥਾਂ ਯਾਰ ਇੱਧਰ ਨਹਿਰ ਆ ਸੜਕ ਆ ਰੋਖੀ ਰੋਖਾਂ ਅੱਛਾ ਯਾਰ ਇਸ ਨਹਿਰ ਦੀ ਖੂਬੀ ਨਹਿਰ ਮੁੜਦੀ ਵੇਖ ਜਿਵੇਂ ਨਾਗ ਨਹੀਂ ਮੁੜਦਾ ਸ਼ੀਸ਼ ਨਾਗ ਇਦਾਂ ਮੁੜ ਰਹੀ ਇੱਥੋਂ ਇਹਨੂੰ ਜਾ ਕੇ ਉਹ ਮੁੜਦੀ ਮੋੜ ਆ ਰੁੱਖ ਬੜੇ ਲੱਗੇ ਹਾਂ ਚੱਲ ਸੈਟ ਵੱਟਾ ਆ ਗਿਆ ਹਾਂ ਚੱਲ ਆ ਦਿਖਾਇਓ ਜੀ ਯਾਰ ਜੀ ਇਹਦਾ ਅੱਗੇ ਨਾਲੋਂ ਵੀ ਉਰਾ ਰਹਿ ਗਿਆ ਅੱਧ ਤੋਂ ਵੀ ਉਰਾ ਰਹਿ ਗਿਆ ਇਸ ਨਹਿਰ ਦੀ ਨਾ ਜੀ ਜਾਂ ਤੇ ਇਹ ਪਾਣੀ ਦੇ ਨਹਿਰ ਦੇ ਉੱਤੇ ਪਾਣੀ ਉੱਤੇ ਹਵਾਈ ਛਾਵਾਂ ਹੁੰਦੀਆਂ ਬਾਹਰਲੀ ਛਾਵਾਂ ਕਨੈਕਟਿਕ એનર્ਜੀ ਦਾ ਚੱਕਰ ਆ ਬਾਹਰਲੀ ਛਾਵਾਂ ਨਹੀਂ ਇਹ ਕਨੈਕਟਿਕ એનર્ਜੀ ਆ ਪਾਣੀ ਦੀ ਆਪਣੀ ਇੱਕ એનર્ਜੀ ਆ ਇੱਥੇ ਆਪਾਂ ਨਹੀਂ ਇਹ ਗੱਲ ਕਰ ਰਹੇ ਇੱਥੇ ਬਹੁਤ ਸਾਰੇ ਲੋਕ ਤੂੰ ਇੱਥੇ ਦਾ ਭਾਈ ਉਹ ਭਾਈ ਇੱਥੇ ਦਾ ਪੁੱਛ ਲਓ ਇਹਨੂੰ ਕਿੰਨੇ ਵੱਟੇ ਬੰਦੇ ਤੇ ਸਿੱਟਦੇ ਹੋਣੇ ਆਹ ਜਿਹੜਾ ਭਾਈ ਬੈਠਾ ਪੁੱਛ ਕੇ ਦੇਖ ਲੈ ਐਵੇਂ ਨਹੀਂ ਮੈਂ ਗੱਲ ਕੀਤੀ ਹੈ ਆ ਜਾ ਨਹੀਂ ਨਹਾਣਾ ਨਹੀਂ ਅਸੀਂ ਸਾਨੂੰ ਇੱਕ ਗੱਲ ਦੱਸੋ ਜੀ ਇਹ ਨਹਿਰ ਦੇ ਉੱਤੋਂ ਵੱਟਾ ਕਿਵੇਂ ਟੱਪਦਾ ਜੀ ਟੱਪਦਾ ਨਹੀਂ ਹਾਂ ਅਸੀਂ ਵੱਟਾ ਬੜਾ ਸਿੱਟਿਆ ਇੱਥੇ ਲੋਕ ਆ ਕੇ ਸਿੱਟਦੇ ਵੱਟਾ ਇੱਥੇ ਅਸੀਂ ਤਾਂ ਤੁਹਾਨੂੰ ਵੇਖਦੇ ਪਹਿਲੀ ਵਾਰ ਅੱਛਾ ਤੂੰ ਕਿਸੇ ਕੋਲ ਹਾਂ ਹੈ ਤੂੰ ਟਪਾ ਦੇਗਾ ਆ ਜਾ ਲਿਆ ਵੱਟਾ ਦੇ ਨਾ ਕਰ ਹਾਂ ਵੱਟਾ ਤੈਨੂੰ ਦਿੰਨੇ ਆ ਜਾ ਇਹ ਜੀ ਅਸੀਂ ਇਹ ਕਹਿੰਦਾ ਕਿ ਪਾਣੀ ਦੀ ਆਪਣੀ ਤਾਕਤ ਆ ਖਾਲਦ ਕਹਿੰਦਾ ਹਾਂ ਮੈਂ ਕਹਿੰਦਾ ਕੋ ਬਾਹਰਲੀ ਛਾਵਾਂ ਆਉਂਦੀਆਂ ਪਾਣੀ ਉੱਤੇ ਚਾਚਾ ਕੀ ਕਹਿੰਦਾ ਚਾਚਾ ਕਹਿੰਦਾ ਇਹ ਵੱਟੇ ਤਾਂ ਤੁਹਾਨੂੰ ਦੇਖਿਆ ਸਿੱਟਦੇ ਇੱਥੇ ਤਾਂ ਕੋਈ ਨਹੀਂ ਸਿੱਟਦਾ ਇਹ ਕਹਿੰਦਾ ਵੀ ਕਮਲੇ ਆ ਵੱਟੇ ਸਿੱਟਣਗੇ ਲੋਕ ਆ ਨਹਿਰ ਦੇਖਣ ਆਉਂਦੇ ਆ ਨਹਿਰ ਦੇਖਣ ਆਉਂਦੇ ਇੱਥੇ ਮਾਹੌਲ ਜੂਸ ਪਾਣੀ ਨਹੀਂ ਦਾ ਇੱਥੇ ਮੈਂ ਤਾਂ ਬੜੇ ਬੰਦੇ ਵੱਟੇ ਸਿੱਟਦੇ ਨਹੀਂ ਪਰ ਆ ਜਗ੍ਹਾ ਥੋੜੀ ਇੱਥੇ ਨਹੀਂ ਸਿੱਟਦੇ ਹੁਣ ਇਹ ਵਾਇਆ ਤੂੰ ਇਹ ਦੇਖ ਨਾ ਵੀ ਕਿੰਨਾ ਘਟ ਗਿਆ ਉਸਤਾਦ ਉਧਰੋਂ ਵੀ ਇੰਨਾ ਹੀ 40 80 ਫੁੱਟ ਤੱਕ ਘਟ ਗਿਆ ਹਾਂ 80 ਫੁੱਟ ਘਟ ਗਿਆ ਹੁਣ ਚਲੀਏ ਗਾਂ ਧੁੱਪ ਚੜ ਰਹੀ ਹੈ ਚਲਿਏ ਚਲਿਏ ਹੋਰ ਨਾਣਾ ਜਿੱਥੋਂ ਨਾ ਦੇ ਆਜੋ ਨਹੀਂ ਬਸ ਇੱਥੇ ਨਾ ਆਣਾ ਜੀ ਇੱਥੇ ਬੰਦੇ ਅੱਗੇ ਨਹਾਉਂਦੇ? 18 ਬੰਦੇ ਜੀ ਬਾਹਰ ਯਾਦ ਵੇਖਾਂ ਕਿਵੇਂ ਨਾ ਏਡੇ ਤੇ ਛੋੜ ਨਾ ਆਵੇ ਇੱਥੇ ਹਾਂਜੀ ਓਏ ਹੋਏ ਹੋਏ ਕਹਿੰਦਾ ਨਿੱਕੇ ਨਿੱਕੇ ਬਾਲ ਆ ਕੇ ਨਹਾਉਂਦੇ ਆ ਪਰ ਆਪਣੇ ਬਾਲਾਂ ਨੂੰ ਰੋਕੋ
ਮੀਂਹਾਂ ਦੇ ਦਿਨ ਆ, ਪਾਣੀ ਤੇਜ਼ ਆ, ਪਾਣੀ ਡੂੰਘਾ, ਪਾਣੀ ਬਹੁਤਾ, ਬਚਣਾ ਚਾਹੀਦਾ। ਹਾਂ, ਰੋਕਣਾ ਚਾਹੀਦਾ। ਹਾਂ, ਰੁਕਦੇ ਨਹੀਂ, ਗੱਲ ਤਾਂ ਇਹ ਹੈ। अस्सलाम वालेकुम। ਸਿਆਣੇ ਕਹਿੰਦੇ ਰੁੱਖ ਮਾਪਿਆਂ ਵਰਗੇ, ਰੁੱਖਾਂ ਦੀ ਜੰਨਤ ਸ਼ਹਿਰ ਪੱਤੋ ਕੀ। ਵੀ ਦੁਨੀਆ ਤੇ ਕੋਈ ਐਸਾ ਪੌਦਾ ਅੱਲਾਹ ਤਾਲਾ ਨੇ ਬਣਾਇਆ ਹੋਵੇ ਵੀ ਜਿਹੜਾ ਸ਼ਹਿਰ ਪੱਤੋਕੇ 'ਚ ਨਾ ਮਿਲਦਾ ਹੋਵੇ, ਇਹ ਹੋ ਨਹੀਂ ਸਕਦਾ। ਇਹ ਇੱਥੇ ਦੇ ਲੋਕ ਐਸੇ ਬਖਤਾਂ ਨੇ ਵੀ ਜਿਨ੍ਹਾਂ ਦਾ ਰਿਜ਼ਕ ਵੀ ਰੱਬ ਨੇ ਰੁੱਖਾਂ 'ਚ ਰੱਖਿਆ। ਵੀ ਜਿੱਦਾਂ ਸ਼ਮਾ ਪਰਵਾਨੇ ਨੂੰ ਆਪਣੇ ਵੱਲ ਨੂੰ ਖਿੱਚਦੀ ਹੈ ਨਾ, ਵੀ ਜਿਹੜੇ ਬੰਦੇ ਕੋ ਰੁੱਖਾਂ ਦਾ ਸ਼ੌਕ ਰੱਖਦੇ ਹੋਣ, ਇਦਾਂ ਸ਼ਹਿਰ ਪੱਤੋਕੀ ਉਹਨਾਂ ਬੰਦਿਆਂ ਨੂੰ ਆਪਣੇ ਵੱਲ ਨੂੰ ਖਿੱਚਦਾ। ਵੀ ਜਿੱਦਾਂ ਮੈਂ ਕਹਿੰਦਾ ਰੇਗਿਸਤਾਨ ਹੋਵੇ, ਰਾਤ ਦਾ ਟਾਈਮ ਹੋਵੇ, ਬੰਦਾ ਤੱਸਾ ਹੋਵੇ, ਦੂਰ ਕਿਤੇ ਦੀਵਾ ਜਗਦਾ ਹੋਵੇ, ਜਿੱਦਾਂ ਉਹ ਦੀਵਾ ਉਸ ਬੰਦੇ ਦੀ ਤਵੱਜੋ ਖਿੱਚਦਾ ਨਾ, ਇਦਾਂ ਇਹ ਪੱਤੋਕੀ ਸ਼ਹਿਰ ਆ ਜਿਹੜਾ ਜ਼ੌਕ ਵਾਲੇ ਬੰਦੇ, ਸ਼ੌਕ ਵਾਲੇ ਬੰਦੇ ਜਿਹੜੇ ਰੁੱਖਾਂ ਦੀ ਕਦਰ ਜਾਣਦੇ ਨਾ, ਉਹ ਉਹਨਾਂ ਦੀ ਤਵੱਜੋ ਨੂੰ ਖਿੱਚਦਾ। ਹੁਣ ਸਾਉਣ ਭਾਦੋਂ ਆਉਣ ਵਾਲਾ, ਜਿਵੇਂ ਹੁਣ ਸਾਉਣ ਦਾ ਅਜੇ ਪੱਖ ਲੱਗਿਆ, ਇਹ ਮੌਸਮ ਆਉਣ ਵਾਲਾ, ਉਹ ਜਿਵੇਂ ਸੜਕ ਦੇ ਉੱਤੇ ਜਾਂਦੇ ਹੋਈਏ ਨਾ, ਤੇ ਲਾਲ ਝੰਡੀਆਂ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਗਾਹਾਂ ਸਰਦਾਈ ਦੀ ਦੁਕਾਨ ਆ। ਮੈਂ ਕਹਿੰਦਾ ਵੀ ਅਸੀਂ ਹੁਣੇ ਲਾਲ ਝੰਡੀ ਦਿਖਾਉਣ ਲੱਗ ਜਾਈਏ ਵੀ ਅੱਗੇ ਮੌਸਮ ਪੌਦਿਆਂ ਦਾ ਆਉਣ ਵਾਲਾ, ਵੀ ਸੱਦਾ ਮਾਰਨ ਲੱਗ ਜਾਈਏ, ਲੋਕਾਂ ਨੂੰ ਚੇਤੇ ਕਰਾਈਏ, ਲੋਕਾਂ ਦਾ ਧਿਆਨ ਕਰਾਈਏ ਵੀ ਮੌਸਮ ਆਉਣ ਵਾਲਾ, ਵੀ ਪੌਦੇ ਲਾਓ। ਅਸੀਂ ਨਾ ਜੀ ਇਸ ਟਾਈਮ ਖਲੋਤੇ ਆ ਅਮਾਦ ਮਹੀਉਦੀਨ, ਨਾਲ ਦੇ ਭਰਾ ਵਸੀਮ ਮਹੀਉਦੀਨ ਜੀ, ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਂਗੇ। ਅਵੈਸ ਮਹੀਉਦੀਨ ਸਾਹਿਬ, ਅਮਾਦ ਭਾਈ ਮਹੀਉਦੀਨ ਤੇ ਅਵੈਸ ਮਹੀਉਦੀਨ ਸਾਹਿਬ। ਅੱਛਾ, ਇਹਨਾਂ ਦੇ ਕੋਲ ਅਸੀਂ ਖਲੋਤੇ ਆ ਤੇ ਇਹਨਾਂ ਦੇ ਇੱਥੇ ਰੁੱਖਾਂ ਦੇ ਵਿੱਚ ਇਹਨਾਂ ਨੇ ਕੈਸੇ ਕੀਮਤੀ ਪੌਦੇ, ਮੈਂ ਕਹਿੰਦਾ ਜਿਹੜਾ ਪੌਦੇ ਦਿਖਾਉਣ ਲੱਗ ਜਾਈਏ ਨਾ, ਸਾਨੂੰ ਸਾਲ ਲੱਗ ਜਾਵੇ ਅਸੀਂ ਪੱਤੋਕੀ ਦੇ ਪੌਦੇ ਨਾ ਦਿਖਾ ਸਕੀਏ, ਜਿਹੜੇ ਪੱਤੋਕੀ ਦੇ ਲੋਕਾਂ ਨੇ ਮਿਹਨਤ ਕਰਕੇ ਐਸੇ ਦੁਨੀਆ ਜਹਾਨ ਦਾ ਫਲ, ਦੁਨੀਆ ਜਹਾਨ ਦਾ ਪੌਦਾ ਇੱਥੇ ਤਿਆਰ ਕੀਤਾ। ਅਸੀਂ ਨੇ ਇੱਕ ਮੁਹਿੰਮ ਚਲਾਈ ਹੈ ਜੀ, ਰੁੱਖ ਮਾਪਿਆਂ ਵਰਗੇ। ਅਸੀਂ ਆਪਣੇ ਉੱਥੇ ਪਿੰਡ ਦੇ ਵਿੱਚ ਐਲਾਨ ਵੀ ਕੀਤਾ ਕਿ ਅਸੀਂ ਲੋਕਾਂ ਨੂੰ ਪੌਦੇ ਫ੍ਰੀ ਦੇਣੇ, ਉਹ ਵੀ ਅੱਲਾ ਖਿਆਲ ਰੱਖਿਆ। ਜਿਵੇਂ ਸੌਣ ਭਾਦੋਂ ਆਉਂਦਾ ਨਾ, ਉਹ ਚਾਹੇ 5 ਲੱਖ ਦੇ ਹੋਣ, ਚਾਹੇ 10 ਲੱਖ ਦੇ ਹੋਣ, ਉਹ ਅਸੀਂ ਕਈ ਭਰਾ ਰਲੇ ਹੋਏ ਹਾਂ। ਅਸੀਂ ਲੋਕਾਂ ਨੂੰ ਆਂਢ ਗੁਆਂਢ ਦੇ ਪਿੰਡਾਂ ਨੂੰ ਵੀ ਪੌਦੇ ਅਸੀਂ ਮੁਫਤ ਦੇਣੇ, ਛਾਂ ਵਾਲੇ ਪੌਦੇ, ਫਲਾਂ ਵਾਲੇ ਪੌਦੇ। ਪਰ ਜਿਹੜਾ ਬੰਦਾ ਕੋਈ ਪੌਦੇ ਨੂੰ ਪਾਲ ਸਕੇ, ਇਹਨਾਂ ਵਾ ਅਸੀਂ ਲਾ ਕੇ ਆ ਕੇ ਮੁੜ ਕੇ ਉਹ ਖਿਆਲ ਨਾ ਕਰਨ। ਅਸੀਂ ਉਹ ਗੱਲ ਕਰਦੇ ਹਾਂ ਵੀ ਹਜੇ ਟਾਈਮ ਆਉਣ ਵਾਲਾ, ਜਿੱਦਾਂ ਉਹ ਸਰਦਾਈ ਦੀ ਦੁਕਾਨ ਆਉਣ ਤੋਂ ਪਹਿਲਾਂ ਝੰਡੀਆਂ ਆ ਜਾਂਦੀਆਂ ਨਾ, ਸੌਣ ਭਾਦੋਂ ਤੋਂ ਪਹਿਲਾਂ ਅਸੀਂ ਵੀ ਚੇਤੇ ਕਰਾ ਰਹੇ ਹਾਂ ਵੀ ਹਰ ਬੰਦਾ ਆਪਣੇ ਨਾਂ ਦਾ, ਆਪਣੇ ਮਾਂ ਪਿਓ ਦੇ ਨਾਂ ਦਾ ਇੱਕ ਰੁੱਖ ਜ਼ਰੂਰ ਲਾਓ। ਫਲ ਦਾ ਹੋਵੇ ਕਿਆ ਬਾਤ ਆ, ਨਹੀਂ ਤੇ ਫਿਰ ਦੂਆ ਛਾਂ ਵਾਲਾ ਜ਼ਰੂਰ ਲਾਓ। ਰੁੱਖ ਮਾਪਿਆਂ ਵਰਗੇ, ਇਹ ਜੀ ਸਾਡੀ ਮੁਹਿੰਮ ਹੈ। ਇਸ ਟਾਈਮ ਜਿਹੜੇ ਰੁੱਖ ਦੇ ਥੱਲੇ ਅਸੀਂ ਖਲੋਤੇ ਆ, ਇਹਨੂੰ ਸਾਦੇ ਆ ਜੀ ਜੈਕ ਫਰੂਟ, ਗੱਠਲ। ਅਸੀਂ ਜੀ ਅਮਾਦ ਮਹੀਉਦੀਨ ਸਾਹਿਬ ਨਾਲ ਗੱਲ ਕਰਾਂਗੇ, ਨਾਲ ਇਹਨਾਂ ਕੋਲ ਪੁੱਛਾਂਗੇ ਵੀ ਇਸ ਟਾਈਮ ਜਿਹੜਾ ਇਸ ਟਾਈਮ ਕਹਿ ਲਓ ਵੀ ਖਾਸਾ ਵੱਡਾ ਫਲ ਆ। ਹਾਂਜੀ, ਇਹ ਤਕਰੀਬਨ ਦੁਨੀਆ ਦਾ ਸਭ ਨਾਲੋਂ ਵੱਡਾ ਫਰੂਟ ਹੈ। ਦੁਨੀਆ ਦਾ ਸਾਰਿਆਂ ਤੋਂ ਵੱਡਾ ਫਰੂਟ ਇਸ ਟਾਈਮ ਤੁਸੀਂ ਦੇਖ ਰਹੇ ਆ ਜੀ, ਜਿਹੜੇ ਰੁੱਖ ਦੇ ਥੱਲੇ ਅਸੀਂ ਖਲੋਤੇ ਆ, ਦੁਨੀਆ ਦਾ ਸਾਰਿਆਂ ਤੋਂ ਵੱਡਾ ਫਰੂਟ ਤੁਹਾਨੂੰ ਦਿਖਾਉਣ ਵਾਸਤੇ ਪਹੁੰਚੇ ਆ। ਵੀ ਐਡਾ ਫਲ ਕੋਈ ਨਹੀਂ ਹੁੰਦਾ। ਅਸੀਂ ਕਹਿੰਦੇ ਦੁਹਾਣਾ 10 ਕਿਲੋ ਦਾ ਹੁੰਦਾ, ਇਹ ਕਿੰਨੇ ਤਕਰੀਬਨ 35 ਕਿਲੋ ਤੱਕ ਜਾਂਦਾ ਹੈ। ਜਿਹੜਾ ਫਸਟ ਫਰੂਟ ਹੁੰਦਾ ਨਾ ਪਹਿਲਾ, ਉਹ ਤਕਰੀਬਨ 40 ਕਿਲੋ ਆਰਾਮ ਨਾਲ ਹੋ ਜਾਂਦਾ। ਨਹੀਂ ਜੀ, ਇਹ ਸੱਚੀ ਗੱਲ ਆ ਅਮਾਦ ਸਾਹਿਬ ਦੀ ਵੀ। ਇਹ ਦੁਨੀਆ ਦਾ ਸਾਰਿਆਂ ਤੋਂ ਵੱਡਾ ਫਰੂਟ ਤੁਹਾਨੂੰ ਦਿਖਾ ਰਹੇ ਆ। ਹੁਣ ਤੁਸੀਂ ਇਹਦੇ ਬਾਰੇ ਸਾਨੂੰ ਸਾਰੀਆਂ ਖੂਬੀਆਂ ਦੱਸ ਦਿਓ ਵੀ ਇਹ ਕਿਹੜੇ ਮੌਸਮ 'ਚ, ਕਿਹੜੇ ਇਲਾਕੇ 'ਚ ਹੁੰਦਾ, ਕੀ ਇਹਦਾ ਨਾਮ ਆ, ਕੀ ਇਹਦਾ ਫਾਇਦਾ ਨੁਕਸਾਨ। ਇਹ ਬਾਹਰ ਦੀ ਵੈਰਾਈਟੀ ਹੈ, ਇੰਡੋਨੇਸ਼ੀਆ, ਮਲੇਸ਼ੀਆ, ਇੱਧਰ ਲੋਕ ਨਾ ਇਹਨੂੰ ਲਗਾਉਂਦੇ ਨੇ ਬੜੇ ਸ਼ੌਕ ਨਾਲ, ਤੇ ਇਹਦਾ ਕਾਰੋਬਾਰ ਬਹੁਤ ਹੋ ਰਿਹਾ ਉਸ ਤੋਂ। ਅੱਛਾ, ਤੇ ਇੱਧਰ ਆਪਣੇ ਨਾ ਲੋਕ ਇਹਦੇ 'ਚ ਤਵੱਜੋ ਨਹੀਂ। ਇਹਦੇ 2 ਫਾਇਦੇ ਨੇ, 2 ਤੋਂ ਛੱਡ ਕੇ 3 ਨੇ। ਕਿ ਇੱਕ ਤਾਂ ਬੰਦਾ ਫਰੂਟ ਹਾਸਲ ਕਰ ਲੈਂਦਾ, ਦੂਸਰੀ ਇਹਦੀ ਛਾਂ ਬਹੁਤ ਨਿੱਗੀ। ਅੱਛਾ, ਛਾਂ ਵੀ ਨਿੱਗੀ ਆ। ਦਿਖਾਓ ਜੀ ਪੱਤਾ ਇਹਦਾ ਜਿਹੜਾ ਨਾ, ਤੇ ਛਾਂ ਦੇ ਨਾਲ ਮੈਂ ਕਹਿੰਦਾ ਆ ਦੇਖੋ ਬੋਰਡ ਵਰਗਾ ਪੱਤਾ ਜੀ, ਬੋਰਡ ਵਰਗਾ ਪੱਤਾ। ਇਹ ਇੱਕ ਦਫਾ ਲਾਣਾ ਹੈ ਤੇ ਲਾਈਫ ਟਾਈਮ ਚੱਲਣ ਵਾਲਾ ਪੌਦਾ ਹੈ। ਹਾਂ, ਇਹ ਸੱਚੀ ਗੱਲ ਆ, ਛਾਂ ਨਿੱਗੀ ਆ। ਮਾਜ਼ ਸਾਹਿਬ ਦੀ ਗੱਲ ਸੱਚੀ ਆ। ਵੀ ਮੈਂ ਤੁਹਾਨੂੰ ਤੋੜ ਕੇ ਦਿਖਾ ਦਿੰਦਾ। ਇਹਦੇ ਚੋਂ ਮੈਂ दूध ਨਹੀਂ ਨਿਕਲੇਗਾ, ਜਿਵੇਂ ਆਹ ਬੋਰਡ ਵਰਗਾ ਪੱਤਾ, ਚੌੜਾ ਪਾ। ਨਸਲੀ ਬੋਰਡ ਦੀ ਇਹ ਨਸਲੀ ਬੋਰਡ ਦੀ? ਬਿਲਕੁਲ ਇਸ ਤਰ੍ਹਾਂ ਨਸਲ ਬੋਰਡ ਦੀ ਆ, ਦੇਖੋ ਵਿੱਚੋਂ ਦੁੱਧ ਨਿਕਲਣਾ ਸ਼ੁਰੂ ਹੋ ਦੋ ਨਿਕਲਣਾ ਸ਼ੁਰੂ। ਅੱਛਾ, ਨਸਲੀ ਬੋਰਡ ਦੀ। ਫਿਰ ਇਹ ਬੋਰਡ ਨੂੰ ਤਾਂ ਨਹੀਂ ਲੱਗਦੇ। ਬਿਲਕੁਲ, ਫਿਰ ਆਪਣੀ ਆਪਣੀ ਚੀਜ਼ ਹੈ ਨਾ। ਅੱਛਾ, ਇਹਦਾ ਨਾਮ ਪੂਰਾ ਕੀ ਹੈ? ਇਹ ਜੈਕ ਫਰੂਟ ਹੈ, ਇੰਗਲਿਸ਼ ਗੱਠਲ ਆਪਣੀ ਜ਼ੁਬਾਨ ਚ ਕਹੀਦਾ। ਅੱਛਾ, ਜੈਕ ਫਰੂਟ ਤੇ ਗੱਠਲ। ਗੱਠਲ। ਇਹਦਾ ਸਵਾਦ ਕਿਵੇਂ ਦਾ? ਇਹਦਾ ਸਵਾਦ ਇਸ ਤਰ੍ਹਾਂ ਹੈ ਕਿ ਆਪਾਂ ਅਨਾਨਾਸ ਜਾਂ ਮੈਂਗੋ ਨਹੀਂ ਖਾ ਰਹੇ, ਇਸ ਤਰ੍ਹਾਂ ਖਟਾਸ ਇਹਦੇ ਚ ਹੈ ਨਹੀਂ, ਬਿਲਕੁਲ ਮਿੱਠਾ ਹੈ ਜਦੋਂ ਪੱਕ ਜਾਂਦੇ। ਤਕਰੀਬਨ ਇਹ ਫਰੂਟ ਜਦੋਂ ਪੱਕੇਗਾ, ਇਹਨੂੰ ਪੱਕਣ ਤੋਂ 1 ਮੰਥ ਪਹਿਲੇ ਨਾ ਉਤਾਰ ਲੈਣਾ, ਕਿਉਂਕਿ ਜਦੋਂ ਫੁੱਲ ਪੱਕ ਜਾਏਗਾ ਨਾ, ਉੱਪਰ ਤੋਂ ਉਤਾਰਨਾ ਬੜਾ ਮੁਸ਼ਕਿਲ ਹੋ ਜਾਏਗਾ। ਕਿਉਂਕਿ ਇਹਨੂੰ ਮਾੜਾ ਜਿਹਾ ਹੱਥ ਲੱਗੇਗਾ, ਇਹ ਬਿਲਕੁਲ ਫਰੂਟ ਐਸੇ ਵਿੱਚ ਫਟ ਜਾਂਦਾ। ਅੱਛਾ ਅੱਛਾ ਅੱਛਾ, ਵੱਤਰ ਚਲਾਣਾ। ਹਾਂ, ਵੱਤਰ ਚਲਾਣਾ, ਵੱਤਰ ਚਲਾਣਾ। ਤੇ ਇਹ ਤਕਰੀਬਨ ਫਿਰ ਇਹਦੇ ਨਿਕਾਲ ਕੇ ਇਹਦਾ ਤੁਸੀਂ ਫਰੂਟ ਖਾਓ, ਤੁਸੀਂ ਸੀਡ ਲਾਓ, ਤੇ ਉਹ ਜਿਹੜੇ ਸੀਡ ਨੇ ਉਹ ਗਰੋ ਕਰਕੇ ਉਹਦੇ ਪੌਦੇ ਅਗਰ ਸੀਗਾ ਸੇਲ ਕਰੀਗਾ।
ਉਹ ਪੌਦਾ ਤਕਰੀਬਨ ਜਿਹੜਾ ਛੋਟਾ ਤੋਂ ਛੋਟਾ ਪੌਦਾ ਉਹ 500 ਤੋਂ ਲੈ ਕੇ 5000 ਤੱਕ 15000 ਤੱਕ ਸੇਲ ਹੋ ਜਾਂਦੇ ਨੇ। ਅੱਛਾ ਅਮਾਦ ਸਾਹਿਬ ਦੱਸ ਰਹੇ ਆ ਵੀ ਇਹਦਾ ਬੀਜ ਲੱਗਦਾ, ਜੀ ਬਿਲਕੁਲ, ਇਹਦਾ ਉਹ ਨਹੀਂ ਲੱਗਦੀ ਇਹਦੀ ਕਲਮ ਨਹੀਂ ਲੱਗਦੀ। ਕੀ ਬਾਤ ਹੈ ਜੀ। ਤੇ ਇਹ ਪੂਰੇ ਪੰਜਾਬ 'ਚ ਹੋ ਸਕਦਾ, ਬਿਲਕੁਲ ਕਿਸੇ ਵੀ ਮੌਸਮ 'ਚ ਹੋ ਹੋ ਸਕਦਾ। ਸਕਦਾ ਹੈ। ਅੱਛਾ ਕਿਉਂਕਿ ਇਹ ਸਰਗੋਦੇ 'ਚ ਹੋ ਗਿਆ ਹੂੰ। ਤੇ ਇਧਰ ਆਪਣੇ ਗਰਮ ਇਲਾਕੇ 'ਚ ਸਾਰਿਆਂ 'ਚ ਇਹ ਤਕਰੀਬਨ ਹੋ ਗਿਆ। ਇਹ ਤਕਰੀਬਨ ਫਰੂਟ ਚੁੱਕਦਾ 8 ਤੋਂ 10 ਸਾਲ ਬਾਅਦ। ਤਕਰੀਬਨ ਲੋਕ ਕਹਿੰਦੇ ਨੇ ਕਿ 5 ਸਾਲ ਤੋਂ ਬਾਅਦ ਫਰੂਟ ਚੁੱਕ ਲੈਂਦੇ। ਤਕਰੀਬਨ ਹਮਾਰੇ ਏਰੀਆ 'ਚ ਜਿੰਨੇ ਵੀ ਹੋ ਗਏ ਨੇ ਅਸੀਂ ਪੌਦੇ ਲਾਏ ਨੇ ਉਹ 8 ਤੋਂ 10 ਸਾਲ ਉਹਨੇ ਲਾਏ ਨੇ। ਇਹਦੀ ਪੌਦੇ ਦੀ ਉਮਰ ਤਕਰੀਬਨ ਹੋ ਗਈ ਹੈ 15-16 ਸਾਲ। 15-16 ਸਾਲ। ਤੁਸੀਂ ਨਾ ਜੀ ਇਹ ਥੋੜਾ ਜਿਹਾ ਅਸੀਂ ਦੂਰੋਂ ਤੁਹਾਨੂੰ ਵਿਖਾਉਂਦੇ ਆ, ਕਿਸੇ ਤਰ੍ਹਾਂ ਨਿਕਲ ਸਕਦੇ ਆ ਜੀ ਖਾਲਸਾ ਇੱਧਰ ਸਾਹਿਬ। ਸਾਈਡ ਦਿਖਾਓ ਨਾ, ਇੱਧਰ ਫਰੂਟ ਹਾਂਜੀ ਉੱਪਰ ਹੈ। ਆ ਬਾਹਰਲੇ ਪਾਸੋਂ ਉਹ ਦਿਖਾਣਗੇ, ਉਹ ਆਪੇ ਦਿਖਾ ਲੂ ਖਾ। ਅੱਛਾ ਜੀ ਇਹ ਉਹ ਪੌਦਾ ਇਹਦੇ ਬਾਰੇ 'ਚ ਅਸੀਂ ਸੁਣਿਆ ਵੀ ਜਦੋਂ ਕਹਿੰਦੇ ਸ੍ਰੀਲੰਕਾ ਦੇ ਵਿੱਚ ਕਹਿਤ ਪਿਆ ਨਾ ਤੇ ਉੱਥੇ ਗੋਸ਼ਤ ਨਹੀਂ ਲੱਭਦਾ ਸੀਗਾ, ਇਸ ਫਲ ਨੇ ਗੋਸ਼ਤ ਦੀ ਬਿਲਕੁਲ ਕਮੀ ਕੱਚਾ ਪੂਰੀ। ਜਿਹੜਾ ਜ਼ੈਕਾ ਨੇ ਦਾ ਗੋਸ਼ਤ ਵਰਗਾ ਹਾਂ। ਕੱਚਾ ਯੂਜ਼ ਕਰਦੇ ਨੇ ਨਾ ਹਾਂ ਤੇ ਉਹਦਾ ਟੇਸਟ ਗੋਸ਼ਤ ਵੀ ਵਰਗਾ। ਇਹਦੀ ਗੋਸ਼ਤ ਦੀ ਕਮੀ ਇਹਨੇ ਪੂਰੀ ਕੀਤੀ। ਅੱਲਾਹ ਤਾਲਾ ਦੀ ਕੁਦਰਤ ਆ, ਅੱਲਾਹ ਤਾਲਾ ਨੇ ਐਸੀਆਂ ਨੇਮਤਾਂ ਵੀ ਇੱਕ ਸਵਾਦ 'ਚ ਕਈ ਫਲ। ਫਿਰ ਇਸ ਦੇ ਫਾਇਦੇ ਬੜੇ ਨੇ, ਕੈਂਸਰ, ਬਲੱਡ ਪ੍ਰੈਸ਼ਰ, ਇਹ ਚੀਜ਼ਾਂ ਵਾਸਤੇ ਬਹੁਤ ਫਾਇਦੇਮੰਦ। ਅੱਛਾ ਜੀ। ਹਾਂਜੀ ਇਹਦੇ 'ਚ ਵਿਟਾਮਿਨ ਵੀ ਬਹੁਤ ਜ਼ਿਆਦਾ ਨੇ ਹਾਂ ਹਾਂ ਤੇ ਜਿੰਦੇ ਖੂਨ ਦੀ ਕਮੀ ਹੈ ਤੇ ਕੈਂਸਰ ਉਹਦੇ ਵਾਸਤੇ ਤਾਂ ਬਹੁਤ ਫਾਇਦੇਮੰਦ ਨੇ ਹੂੰ। ਜਿਹੜਾ ਕੈਂਸਰ ਵਾਸਤੇ। ਅੱਛਾ ਜੇ ਕੋਈ ਅਮਾਦ ਸਾਹਿਬ ਇਹਨੂੰ ਕਾਰੋਬਾਰ ਦੇ ਨੀਅਤ ਨਾਲ ਲਾਵੇ ਹਾਂਜੀ ਤਾਂ ਇਹ ਵਿਕਦਾ? ਬਿਲकुल। ये तकरीबन आज तो 10 साल पहले ने एक दोस्त है ਉਹਨੇ ਲਗਵਾਇਆ ਸੀ ਬਾਉਂਡਰੀ ਲਾਈਨ ਤੇ, ਮਤਲਬ ਕਿ 4 ਕਿੱਲੇ ਸੀ ਤੇ ਉਹਦੀ ਬਾਉਂਡਰੀ ਲਾਈਨ ਤੇ ਲਗਾਇਆ ਸੀ ਤੇ ਉਹਦੀ ਤਕਰੀਬਨ ਜਦੋਂ 8 ਸਾਲ ਤੋਂ ਬਾਅਦ ਆਈ ਨਾ ਪੈਦਾ ਉੱਤੇ ਫਰੂਟ ਲੱਗਾ ਉਹ ਤਕਰੀਬਨ ਉਹਨੂੰ 15 ਲੱਖ ਇੱਕ ਕਨਾਲ ਦਾ ਆਇਆ ਸੀ। ਵਾਹ 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 ਬੜੀ ਕੀਮਤ ਹੈ। ਸਿਰਫ ਉਹ ਅਸਦ ਦੇ ਤੌਰ ਤੇ ਲੋਕਾਂ ਨੇ ਉਹਦੇ ਪੌਦੇ ਕਿਸੇ ਨੂੰ ਜੋ ਸਪਰੇਅ ਕਰ ਦਿੱਤਾ ਜਾਂ ਕੋਈ ਉਹਦੇ ਮੋੜ 'ਚ ਕੋਈ ਐਸੀ ਦਵਾਈ ਡਾਲ ਦਿੱਤੀ, ਉਹ ਤਕਰੀਬਨ ਉਹਦੇ ਕਾਫੀ ਨੁਕਸਾਨ ਹੋਇਆ ਸੀ। ਉਹ ਤਕਰੀਬਨ ਜਿੰਨਾ ਫਰੂਟ ਸੀ ਉਹ ਆਪਣੇ ਕਰਾਚੀ ਜਾਂਦਾ ਸੀ। ਹੁਣ ਜਿਹੜਾ ਸਾਡੇ ਕੋਲ ਫਰੂਟ ਹੈ ਅਸੀਂ ਬਾਹਰ ਜਾਂਦੇ ਨਹੀਂ, ਲੋਕ ਇੱਥੇ ਸਾਡੇ ਕੋਲ ਖੁਦ ਆ ਕੇ ਲੈ ਜਾਂਦੇ ਨੇ ਬਿਲਕੁਲ ਮਾਮੂਲ ਰੇਟ ਤੇ 300 ਰੁਪਏ ਤੇ 300 ਦੇ ਫਿਰ ਵੀ ਨਹੀਂ ਮਿਲਦਾ। 300 ਰੁਪਏ ਸੇਰ ਹਾਂ ਤੇ ਨਹੀਂ ਕਿਲੋ ਹਾਂ ਤੇ ਤਕਰੀਬਨ ਇੱਕ ਦਾਣਾ ਪੈਂਦਾ ਕੋਈ ਅਗਰ 15 ਕਿਲੋ ਦਾ ਹੋਵੇ 4500 ਤੇ 3000 ਤੱਕ ਇੱਕ ਦਾਣਾ ਪੈਂਦਾ। ਇਹ ਜੀ ਗੱਲ ਮੋਟੀ ਜੀ ਇਹ ਆ ਵੀ ਇਹਦੇ ਕਦਰਦਾਨ ਇੱਥੇ ਹੈ। ਬਿਲਕੁਲ ਇੱਥੇ ਕਦਰ ਕਰਨ ਵਾਲੇ ਖਰੀਦਣ ਵਾਲੇ ਦੇ ਹੈ, ਫਾਇਦੇ ਵਾਲੀ ਸ਼ੈ ਆ ਇਹ, ਤੁਸੀਂ ਬੇਡਰ ਹੋ ਕੇ ਲਾ ਸਕਦੇ ਆ, ਇਹ ਲੈਣਾ ਚਾਹੀਦਾ। ਫਿਰ ਇੱਕ ਦਫਾ ਲਗਾਣਾ ਹੈ ਉਹਦਾ, ਇੱਕ ਦਫਾ ਲਗਾਣਾ ਹੈ ਤੇ ਫਿਰ ਲਾਈਫ ਟਾਈਮ ਇਹਨੂੰ ਖਾਣਾ ਹੈ। ਅਸੀਂ ਨਾ ਜੀ ਹੁਣ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਬਹੁਤ ਕੁਝ ਨੇ ਦਿਖਾ ਨਹੀਂ ਸਕਦੇ, ਇੱਥੇ ਤਾਂ ਥਾਂ ਥਾਂ ਤੇ ਨਜ਼ਾਰੇ ਆ ਇਹ ਪੱਤੋ ਕੀ ਸ਼ਹਿਰ ਦੇ ਵਿੱਚ, ਪਰ ਅਸੀਂ ਅਮਾਦ ਸਾਹਿਬ ਦੇ ਨਾਲ ਜਿਹੜਾ ਕੋਈ ਇਹਨਾਂ ਨੇ ਖਸੂਸੀ ਛਾਵਾਂ ਬਣਾਈਆਂ ਹੋਈਆਂ ਨਾ, ਜਿਵੇਂ ਆਪਣਾ ਗੱਠਲ ਸੀ ਇੱਕ ਨਾਯਾਬ ਜਿਹੜਾ ਦੁਨੀਆ ਦਾ ਸਾਰਿਆਂ ਤੋਂ ਵੱਡਾ ਫਲ ਦਿਖਾਇਆ, ਇਦਾਂ ਦੀ ਕੋਈ ਖਾਸ ਜਿਹੜੀਆਂ ਛਾਵਾਂ ਨਾ ਅਸੀਂ ਉਹ ਤੁਹਾਨੂੰ ਵਿਖਾਉਂਦੇ ਹਾਂ। ਇੱਥੇ ਜੇ ਹੁਣ ਇੱਥੇ ਕੱਲੀ ਕੱਲੀ ਛਾਂ ਦਿਖਾਈਏ, ਹੁਣ ਇੱਧਰ ਨੂੰ ਆ ਕੇ ਮਾਰੋ ਨਾ ਨਿਗਾ, ਹੁਣ ਇੱਥੇ ਬੰਦਾ ਕੀ ਦਿਖਾਵੇ, ਕਮਾਲ ਹੋਈ ਪਈ ਆ ਬਈ। ਵਨ ਸਵੰਨੇ ਪੌਦੇ ਆ, ਇੱਕ ਮੁੱਕਦਾ ਨਹੀਂ, ਅੱਗੋਂ ਨਵਾਂ ਸ਼ੁਰੂ ਹੋ ਜਾਂਦਾ। ਤੇ ਹੁਣ ਬੰਦਾ ਹੁਣ ਕੀ ਆ ਕੀ ਹੈ ਇਹ ਗੋਲਡ ਮੋਰ ਕੀ ਹੈ? ਇਹ ਗੋਲਡ ਮੋਰ ਗੋਲਡ ਮੋਰ ਹੈ। ਮੈਂ ਤੁਹਾਨੂੰ ਦੱਸਿਆ ਨਾ ਵੀ ਤੁਹਾਨੂੰ ਖਸੂਸੀ ਛਾਵਾਂ। ਪਿੱਛੇ ਅੰਬ ਦੀ ਵੈਰਾਈਟੀਆਂ ਲਗਾਈਆਂ ਨੇ। ਅੱਛਾ ਅੰਬ ਦੀਆਂ ਵੈਰਾਈਟੀਆਂ, ਹਾਂ ਆ ਜਾਓ। ਵਾਹ ਇਹ ਅੰਬ ਦੀ ਵੈਰਾਈਟੀ ਸਾਰਨੀ ਹੈ। ਇਸ ਤਰ੍ਹਾਂ ਪਿੱਛੇ ਇੰਡੀਅਨ ਇਹ ਕਿਹਨਾਂ ਦਾ ਜਿਹੜਾ ਆਪਣਾ ਜਿਹਦਾ ਮਿਲਕ ਸ਼ੇਕ ਪੀਵੀ ਦਾ ਸਿੰਧੜੀ। ਅੱਛਾ ਸਿੰਧੜੀ। ਤਕਰੀਬਨ ਇੱਕ ਅੰਬ ਦੇ ਅਸੀਂ 5-5 ਵੈਰਾਈਟੀਆਂ ਵੀ ਪਿਓਨ ਕੀਤੀਆਂ। ਵਾਹ ਬਈ ਵਾਹ। ਇਹ ਦੇਖੋ ਨਾ, ਇਹਦੇ ਤੇ ਕਾਲਾ ਚੌਂਸ ਹੈ ਤੇ ਦੁਸਹਿਰੀ ਹੈ ਤੇ ਇੱਕ ਸਾਈਡ ਸਿੰਧੜੀ ਹੈ, ਇੱਕ ਸਾਈਡ ਤੇ ਲੇਟ ਚੌਂਸ ਹੈ ਵਾਈਟ। ਇੱਕ ਪੌਦਾ ਤੇ ਪੰਜ ਵੈਰਾਈਟੀਆਂ ਲੱਗੀਆਂ। ਇਹ ਚੈੱਕ ਕਰੋ ਨਾ, ਇਧਰ ਉੱਪਰ ਪੱਕੇ ਪੱਕ ਗਿਆ। ਹਾਂਜੀ ਲਓ ਜੀ ਉਹ ਦਿਖਾ ਦਿਓ ਜੀ ਬਸ। ਉਹ ਇਹ ਚੈੱਕ ਕਰੋ ਉੱਪਰ। ਇਹ ਜੀ ਟਪਕੇ ਦਾ ਅੰਬ ਆ। ਚੌਂ ਕਿਹੜਾ ਹੈ? ਨਹੀਂ ਇਹ ਦੂਸਰਾ ਦੇਸੀ। ਹਾਂ ਦੇਸੀ ਹੈ, ਸਹੀ ਚੌਂਸਾ ਹੈ। ਆ ਦੇਖੋ ਇਹ ਆ ਬਿਲਕੁਲ ਪੱਕਾ ਪਿਲ ਪਿਲ ਕਰ ਰਿਹਾ। ਹਾਂਜੀ ਨਮਾਨ ਖਾਓ ਜੀ। ਇਸ ਤਰ੍ਹਾਂ ਤੁਹਾਨੂੰ ਆਪਾਂ ਐਵੋਕਾਡੋ ਆਪਣੇ ਕੋਲ ਖੜੇ ਨੇ 4 ਕਿਸਮ ਦੇ। ਅੱਛਾ ਫਲ ਲੱਗਾ। ਹਾਂਜੀ ਫਲ। ਅੱਛਾ ਉਹ ਦਿਖਾਓ। ਵਾਪਸ ਪਿੱਛੇ ਡੇਰੇ ਤੇ ਜਾਣਾ। ਅੱਛਾ ਹੋਰ ਸਾਨੂੰ ਕੀ ਕੀ ਦਿਖਾਣਾ ਇੱਥੇ? ਇਸ ਟਾਈਮ ਜੀ ਤੁਸੀਂ ਜਿਹੜਾ ਅੰਬ ਦੇਖ ਰਹੇ ਆ ਨਾ, ਇਹ ਅੰਬ ਆ ਜਿਹਦੇ ਵਿੱਚ ਜਾਲਾ ਹੈ ਨਹੀਂ। ਇਹ ਇਦਾਂ ਹੀ ਹੈ ਜਿੱਦਾਂ ਕਿਸੇ ਕੱਪ ਦੇ ਵਿੱਚ ਆਈਸਕ੍ਰੀਮ ਪਾਈ ਹੋਵੇ ਨਾ ਤੇ ਬੰਦਾ ਉਹ ਆਈਸਕ੍ਰੀਮ ਖਾਂਦਾ ਹੋਵੇ, ਇਹ ਇਦਾਂ ਇਹਦੇ ਵਿੱਚ ਗੁੱਦਾ ਹੁੰਦਾ। ਸ਼ਾਨੇ ਖੁਦਾ ਜੀ ਇਹ ਵੈਰਾਈਟੀ ਦਾ ਨਾਮ ਆ, ਸ਼ਾਨੇ ਖੁਦਾ।
ਤੇ ਬਾਕੀ ਅਮਾਦ ਸਾਹਿਬ ਨੂੰ ਪੁੱਛਦੇ ਆ ਵੀ ਇਹਦੀ ਕੀ ਖਸੂਸੀਅਤ ਆ। ਰੰਗ ਕਿੱਡਾ ਸੋਹਣਾ ਦੇਖੋ ਨਾ। बिल्कुल जी इनकी खूबसूरती है कि घरां च लॉन च लगाने वास्ते ना फिर अगर बंदा पौधा वो लगाए कि जड़ा घर चंद दिन फ्रूट रहे, ये नहीं कि फ्रूट लगा है फ्रूट जल्दी खत्म हो जाए। ये सब ना पहले फ्रूट चुकती वैरायटी है। ਅੱਛਾ मतलब तमाम अंब दी वैरायटी तो पहले फ्रूट चुकेगी ते सब ना लेट वैरायटी है। ਅੱਛਾ ਤੇ ਅਗਰ ਤੁਸੀਂ ਇਹਨੂੰ ਉੱਪਰ ਪਕਾ ਕੇ ਖਾਂਦੇ ਹੋ ਇਹਦਾ ਬਹੁਤ ਪਿਆਰਾ ਟੇਸਟ ਹੈ। ਲੋਕਾਂ ਨੂੰ ਇਸ ਚੀਜ਼ ਦਾ ਇਲਮ ਹੀ ਨਹੀਂ ਹੈ। ਹਾਂ ਸ਼ਾਨੇ ਖੁਦ ਨਾ ਬੜਾ ਸੁਣਿਆ ਨਾਮ ਬਹੁਤ ਪਿਆਰਾ ਫਿਰ ਤੇ ਇਹਦਾ ਕਲਰ ਦੀ ਵਜ੍ਹਾ ਤੋਂ ਬਹੁਤ ਪਿਆਰੀ। ਸੁਭਾਨ ਅੱਲਾਹ। ਮੈਂ ਤਾਂ ਦਿਲ ਕਰਦਾ ਇਹਨੂੰ ਦੇਖੀ ਜਾਓ। ਜਾਮਣੀ ਜਿਹਾ ਕਲਰ ਆ ਉੱਤੇ, ਜਾਮਣੀ ਜਿਹਾ ਰੰਗ ਦਾ ਨਾ, ਤੇ ਉਹ ਅੰਬ ਆ ਉਤਲੇ ਪਾਸੇ ਰੰਗ ਹੋਇਆ ਇਹਦਾ ਤੇ ਮੀਆਂਜ਼ਾਕੀ ਦਾ ਥੋੜਾ ਕੋਈ ਡਿਫਰੈਂਸ ਨਹੀਂ ਹੈ ਤੇ ਸਿਰਫ ਇਹਦੇ ਨਾਂ ਤੇ ਲੋਕ ਮੀਆਂਜ਼ਾਕੀ ਖਰੀਦ ਕੇ ਤੇ ਅੱਛਾ ਪੈਸਾ ਬਰਬਾਦ ਕਰ ਗਏ ਕਿਉਂਕਿ ਮੀਆਂਜ਼ਾਕੀ ਚੰਦ ਲੋਕਾਂ ਕੋਲ ਹੈ ਤੇ ਉਹ ਬਾਕੀ ਜਿੰਦੇ ਕੋਲ ਹੈ ਉਹ ਉਹਨਾਂ ਦੀ ਤਸਵੀਰਾਂ ਉਠਾ ਲੈਂਦੇ ਨੇ ਤੇ ਬਾਕੀ ਉਹਨੇ ਹੈ ਪੌਦੇ ਇਹਦੇ ਤੇ ਬੂਟਾ ਨਾ ਉਤੇ ਮੀਆਂਜ਼ਾਕੀ ਦਾ। ਮੀਆਂਜ਼ਾਕੀ ਕੀ ਹੁੰਦਾ? ਉਹ ਵੀ ਇੱਕ ਨਾ ਅੰਬ ਹੈ ਤੇ ਉਹ ਲੋਕਾਂ ਨੇ ਉਹਨਾਂ ਦੀ ਡਿਮਾਂਡ ਬਣਾ ਦਿੱਤੀ ਹੈ ਕਿ ਉਹ 3 ਲੱਖ ਨੂੰ 4 ਲੱਖ ਨੂੰ ਕਿਲੋ ਅੰਬ ਹੈ ਤੇ ਅਜੇ ਤੱਕ ਉਹਦਾ ਕੋਈ ਆਪਣੇ ਇਧਰ ਅੱਛਾ ਟੇਸਟ ਵੀ ਨਾ ਵੇਖਿਆ ਗਿਆ ਤੇ ਨਾ ਫਰੂਟ ਆਪਣੇ ਪਾਕਿਸਤਾਨ ਚ ਕਿਤੇ। ਨਹੀਂ ਆਪਾਂ ਦੱਸ ਦਿੰਨੇ ਮੀਆਂਜ਼ਾਕੀ ਨਾਲੋਂ ਨਾ ਤੁਸੀਂ ਸ਼ਾਨੇ ਖੁਦਾ ਲਾਓ। ਬਿਲਕੁਲ ਜਿਸ ਦੀ ਗਾਰੰਟੀ ਵੀ ਹੈ ਕਿ ਤੁਸੀਂ ਅਗਰ ਲਗਾਉਂਦੇ ਜੇ ਤੇ ਇਹਦਾ ਕੋਈ ਵਲਾਮਾ ਵੀ ਨਹੀਂ ਹੈ। ਅਲਾਮਾ ਕੋਈ ਨਹੀਂ। ਤੁਹਾਨੂੰ ਦੱਸਿਆ ਨਹੀਂ ਇਹ ਇੱਕੋ ਐਸੀ ਨਸਲ ਆ ਜਿਹਦੇ ਚ ਜਾਲਾ ਹੈ ਨਹੀਂ। ਅੰਬ ਖਾਓਗੇ ਜਿਵੇਂ ਆਈਸਕ੍ਰੀਮ ਖਾ ਰਹੇ ਆ, ਐਸੀ ਕੁਦਰਤ ਆ। ਆਓ ਹੁਣ ਤੁਸੀਂ ਅੱਗੇ ਚੱਲਦੇ ਆਪਾਂ। ਨਹੀਂ ਨਹੀਂ ਅੰਜੀਰ ਆ ਨਹੀਂ ਜਾ ਵੀ ਭਾਈ ਵੈਸੇ ਨਹੀਂ ਵੈਸੇ ਖਾਣ ਨੂੰ ਮੈਂ ਕਿਹਾ ਇਹ ਹੋਰ ਨਸਲ ਹੈਗੀ, ਇਹ ਅੰਜੀਰ ਦੀ ਬਹੁਤ ਬੜਾ ਸਾਈਜ਼ ਹੈ। ਤੁਰਕਸ਼ ਹੈਗੀ। ਹੈਲੋ ਆ ਉਹ ਕੱਢ ਲਓ। ਆ ਦੇਖੋ ਜੀ, ਜਿਹੜੇ ਫਲ ਦੀ ਅਸੀਂ ਸਾਲ ਪਹਿਲਾਂ ਗੱਲ ਕੀਤੀ ਸੀ, ਤੁਹਾਨੂੰ ਦੱਸਿਆ ਸੀ ਵੀ ਹੌਲੀ ਹੌਲੀ ਇਹ ਪੂਰੇ ਪੰਜਾਬ ਤੱਕ ਪਹੁੰਚੂਗਾ। ਆਵਾਕਾਡੋ। ਆਵਾਕਾਡੋ ਐਸਾ ਫਲ ਆ ਵੀ ਦੁਨੀਆ ਦਾ ਤਾਕਤਵਰ ਫਲ ਜਿਹੜਾ ਬਈ ਕਹਿੰਦੇ ਵੀ ਮੱਖਣ ਹੀ ਆ। ਬਿਲਕੁਲ ਐਸੀ ਅੱਲਾ ਦੀ ਕੁਦਰਤ ਆ। ਤੇ ਇਹਦਾ ਬੜਾ ਮਹਿੰਗਾ ਜੂਸ ਜਾਸ ਵਿਕਦਾ, ਬੀਜ ਤੋਂ ਗਾਂ ਤਿਆਰ ਹੋ ਜਾਂਦਾ। ਇੱਧਰ ਦਿਖਾਓ ਜੀ ਆ ਕੇ। ਗੱਲ ਤਾਂ ਦਿਖਾਣ ਤਾਂ ਇਹ ਅਸਲ ਗੱਲ ਆ ਵੀ ਇੱਥੇ ਆਮ ਹੋ ਰਿਹਾ ਹੈ। ਇਹ ਲਾਓ, ਇਹ ਬੜੀ ਖੇਤੀ ਆ, ਬੜੀ ਵੱਡੀ ਫਸਲ ਆ, ਇਹ ਵੀ ਲਾਣਾ ਚਾਹੀਦਾ। ਆ ਜਾਓ ਹੁੰਦੀ ਰਹਿੰਦੀ। ਇਹ ਹਾਥੀ ਬੁੱਧਾ ਹੈਂਡ ਲਾਈਨ ਉਧਰੋਂ ਅੱਗੇ ਚੱਲੋ ਜੀ। ਇਧਰ ਨੀਂਬੂ ਦੇ ਇਹ ਵੀ ਲੈਮਨ ਆ ਇਧਰ ਇਹ ਬੁੱਧਾ ਹੈਂਡ ਲਾਈਨ ਚਲੋ। ਆ ਦੇਖੋ ਜੀ, ਕੈਸੀ ਅੱਲਾਹ ਤਾਲਾ ਦੀ ਕੁਦਰਤ ਆ। ਤੁਸੀਂ ਆ ਫਲ ਦੇਖ ਰਹੇ ਆ, ਇਹਦਾ ਫਿਰ ਤੁਹਾਨੂੰ ਦੱਸਦੇ ਆ ਵੀ ਇਹ ਕੀ ਸ਼ੈ ਆ। ਹੈ ਆ ਦੇਖ ਰਹੇ ਇਦਾਂ ਹੱਥ ਜਿਹਾ ਕੀਤਾ ਹੋਇਆ ਵੀ ਇਦਾਂ ਬੁੱਧਾ ਹੈਂਡ। ਹਾਂ ਇਦਾਂ ਉਂਗਲਾਂ ਜੀਆਂ ਨਾ, ਤੁਸੀਂ ਦੇਖ ਰਹੇ ਉਂਗਲਾਂ ਜੀਆਂ। ਇਹ ਕੀ ਹੈ ਜੀ? ਇਹ ਬੁੱਧਾ ਹੈਂਡ ਲੈਮਨ ਹੈ। ਬੁੱਧਾ ਹੈਂਡ ਲੈਮਨ ਦੀ ਵੈਰਾਈਟੀ ਹੈ, ਨਿੰਬੂ ਦੀ। ਇਹ ਨਿੰਬੂ ਆ ਜੀ, ਤੇ ਨਿੰਬੂ ਸਿੱਧਾ ਸਿੱਧਾ ਲਾ ਲਓ ਤੁਸੀਂ। ਨਿੰਬੂ ਉਹ ਵੀ ਵੈਰਾਈਟੀਆਂ ਹਨ ਆਪਣੇ ਕੋਲ। ਇਹ ਸਲਾਦ ਚ ਯੂਜ਼ ਹੁੰਦਾ ਹੈ। ਮਤਲਬ ਨਾ ਬਾਹਰ ਦੀ ਕੰਟਰੀ ਚ ਇਹਨੂੰ ਨਾ ਜੋ ਆਪਣੇ ਮਹਿੰਗੇ ਸਲਾਦ ਨੇ ਨਾ ਉਹਦੇ ਚ ਕੱਟ ਕੇ ਯੂਜ਼ ਕਰਦੇ ਨੇ। ਅੱਛਾ ਤੇ ਉਸ ਵਾਸਤੇ ਇੱਕ ਵੈਰਾਈਟੀ ਆਪਾਂ ਇੱਧਰ ਲਗਾਈ ਹੈ ਕਿ ਲੋਕਾਂ ਨੂੰ ਚਾਹੀਦੀ ਹੁੰਦੀ ਹੈ। ਫਿਰ ਬਾਹਰੋਂ ਮੰਗਾਏ ਤਾਂ ਪੌਦਾ ਜ਼ਿਆਦਾ ਕੋਸਟਲੀ ਹੋ ਜਾਂਦਾ ਹੈ। ਇਹਦੇ ਚ ਰਸ ਕਿੱਥੇ ਹੈਗਾ? ਇਹ ਜਦੋਂ ਯੈਲੋ ਹੋਏਗਾ ਨਾ, ਇਹਦੇ ਚ ਹਲਕਾ ਹਲਕਾ ਰਸ ਬਣ ਜਾਏਗਾ। ਇਹ ਪੂਰਾ ਯੂਜ਼ ਹੁੰਦਾ ਹੈ। ਅੱਛਾ ਇਹ ਨਿਚੋੜਨਾ ਨਹੀਂ, ਇੱਕ ਟੀਜ਼ਨਾ ਹੈ। ਮਤਲਬ ਛੋਟੇ ਛੋਟੇ ਪੀਸਿਸ ਹੋਣੇ ਨੇ ਇਹਦੇ। ਅੱਛਾ ਛੋਟੇ ਪੀਸ ਕਰਕੇ ਨਾ ਵਾਹ। ਤੇ ਫਿਰ ਇਹਨੂੰ ਯੂਜ਼ ਕਰਦੇ। ਦੇਖੋ ਤੁਸੀਂ ਉਹਦੀ ਬਣਾਵਟ ਦੇਖੋ ਜੀ, ਕੈਸਾ ਫਲ ਦੀ ਬਣਾਵਟ ਆ। ਨਿੰਬੂ ਆ ਜੀ ਇਹ। ਬਿਲਕੁਲ ਗੱਲ ਕਾਦੀ ਨਿੰਬੂ ਆ। ਕਿਉਂਕਿ ਨਿੰਬੂ ਹਾਂ ਨਿੰਬੂ ਵੀ ਐਸਾ ਵੀ ਜਿਹੜਾ ਅਸੀਂ ਤਾਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ। ਤੁਸੀਂ ਪੱਤੋ ਕੀ ਆਓਗੇ ਨਾ, ਪੱਤੋ ਕੀ ਆ ਕੇ ਤੁਸੀਂ ਇਹੀ ਕੁਛ ਹੀ ਦੇਖੋਗੇ, ਵੱਖਰੀਆਂ ਛਾਵਾਂ। ਜਿਹੜਾ ਬੰਦਾ ਕਹਿੰਦਾ ਵੀ ਆ ਕੇ ਯਾਰ ਆ ਵੀ ਮੈਂ ਪਹਿਲੀ ਵਾਰੀ ਦੇਖੀ, ਆ ਵੀ ਪਹਿਲੀ ਵਾਰੀ ਦੇਖੀ। ਅੱਛਾ ਇਹ ਤੁਹਾਨੂੰ ਦਿਖਾਤਾ ਸੀ ਬੁੱਧਾ ਹਾਂ ਬੁੱਧਾ ਹੈਂਡ ਲੈਮਨ, ਬੁੱਧਾ ਹੈਂਡ ਨਿੰਬੂ। ਤੇ ਗਾਂ ਫਿਰ ਤੁਹਾਨੂੰ ਕੁਛ ਹੋਰ ਦਿਖਾਉਂਦੇ ਆ ਯਾਰ। ਬਹੁਤ ਇੱਕ ਹੋਰ ਦੱਸਾਂ ਇੱਥੇ ਗੱਲ, ਇਸ ਟਾਈਮ ਅਸੀਂ ਬਹੁਤ ਗਰਮੀ ਦੇ ਵਿੱਚ ਖੜੇ ਆ, ਸਾਹ ਨਹੀਂ ਆ ਰਿਹਾ, ਗੁੰਮਾ ਬਣਿਆ, ਸੇਕਾ ਬਣਿਆ, ਟੈਂਪਰੇਚਰ ਫੁੱਲ ਚੜਿਆ ਹੈ। ਤੇ ਆ ਜਾ 2 ਮਿੰਟ ਸਾਹ ਲੈ ਲਈਏ। ਨਿੰਬੂ ਇੱਥੇ ਨਾਲ ਨਹੀਂ ਹੈਗਾ? ਆਓ ਨਾਲ ਹੀ ਅਨਾਰ ਇੱਕੋ ਹੀ ਇੱਥੇ ਹੈਗਾ। ਫਿਰ ਆਪਾਂ ਚੱਲ ਪਰੇ ਚੱਲੀਏ ਬਸ। ਅਨਾਰ ਦੀ ਬਣਾਉਣੀ ਇੱਕ ਬਣਾ ਕੇ ਚੱਲੀਏ।
ਇਹ ਲੀਚੀ ਲੋਗਨ, ਇਹ ਕੀ ਇਹ ਲੀਚੀ ਨਵੀਂ ਆਈ ਹੈ, ਛੋਟੀ ਹਾਈਟ 'ਚ ਫਰੂਟ ਚੁੱਕ ਲੈਂਦੀ। ਅੱਛਾ ਨਾ ਦਿਖਾਏ ਇਧਰ ਆਈ ਖਾਲਦ ਭਾਈ ਲੋਗਨ ਲੀਚੀ। ਇਹ ਜੀ ਤੁਸੀਂ ਦੱਸ ਦਿਓ ਆਪੇ। ਇਹ ਮਾਸ਼ਾਅੱਲਾ ਚੈੱਕ ਕਰ ਲਓ, ਇਹ ਲੋਗਨ ਲੀਚੀ ਹੈ ਜਿਹਨੂੰ ਲੋਕ ਹਾਈਬ੍ਰਿਡ ਕਹਿ ਰਹੇ ਨੇ। ਇਹ ਉਹ ਚੀਜ਼ ਹੈ ਕਿ ਛੋਟੀ ਹਾਈਟ 'ਚ ਫਰੂਟ ਚੁੱਕੇਗੀ ਤੇ ਜਿੰਨਾ ਫਰੂਟ ਲੱਗੇਗਾ ਨਾਲ ਬਿਲਕੁਲ ਜਿੰਨਾ ਬੂਰ ਉਹਨਾਂ ਫਰੂਟ ਬਣ ਜਾਏਗਾ। ਇਹਦਾ ਸਾਈਜ਼ ਜ਼ਿਆਦਾ ਬੜਾ ਨਹੀਂ ਹੁੰਦਾ, ਇਸ ਸਾਈਜ਼ ਦੇ ਹੁੰਦੇ ਆ ਤੇ ਮਿੱਠੀ ਬਹੁਤ ਹੈ। ਪੌਦੇ ਦਾ ਸਾਈਜ਼ ਕਿੱਡਾ ਕੁ? ਤੇ ਪੌਦੇ ਦਾ ਸਾਈਜ਼ ਇਹ ਤੁਹਾਨੂੰ 1.5 ਫੁੱਟ ਤੋਂ ਫੁੱਟ ਦਾ ਪੌਦਾ ਫਲ ਚੁੱਕਣਾ ਸ਼ੁਰੂ ਕਰ ਦਿੰਦੇ। ਅੱਛਾ ਤੇ ਉਹ ਬਣਦਾ ਰੋਕੀ ਹੈ ਪੂਰਾ? ਹਾਂਜੀ ਪੂਰਾ ਰੋਕ ਹੀ ਬਣਦਾ ਹੈ। ਇਹ ਹੁਣ ਕੱਚੀ ਹੈ ਇਸ ਟਾਈਮ? ਹਾਂਜੀ ਇਹ ਇਹਦੀ ਖਸੂਸੀ ਇਹ ਤੇ ਜਿਹੜੀ ਆਪਣੀ ਗੋਲਾ ਔਰ ਸਰਾਈ ਲੀਚੀ ਨਾ ਉਹਦੇ ਤੋਂ ਬਾਅਦ ਆਉਂਦੀ ਅੱਛਾ ਮਾਰਕੀਟ 'ਚ, ਕਿ ਇਹ ਆਪਣੀ ਮਤਲਬ ਕਿ ਟਾਈਮ ਚੇਂਜ ਤੇ ਆਉਂਦੀ ਹੈ ਤੇ ਇਹਦੀ ਵੀ ਮਾਰਕੀਟ ਅੱਛੀ ਬਣ ਸਕਦੀ ਅਗਰ ਲੋਕ ਲਗਾਉਂਦੇ ਨੇ ਇਹਨੂੰ ਤੇ। ਵਾਹ ਵਾਹ ਉਹੀ ਟੇਸਟ ਉਹੀ ਜ਼ਾਇਕਾ ਬਣ। ਹਾਂਜੀ ਚਲ ਦੱਬੋ ਜੀ ਬਟ। ਅਨਾਰ ਤਾਂ ਕਹੋ ਤੁਸੀਂ ਚਿੱਟੇ ਲਾਲ ਬੜੇ ਦੇਖੇ ਤੁਹਾਨੂੰ ਅਨਾਰ ਦਿਖਾਈਏ। ਨਹੀਂ ਅਨਾਰ ਕੋ ਲੱਗਾ ਵੀ ਹੈ? ਹਾਂ ਅਨਾਰ ਲੱਗੇ ਇਧਰ ਆ ਜਾ ਇੱਕ ਤੋੜ ਦਾ ਜਿਹੜਾ ਵੱਡਾ ਤੋੜ ਲਾ ਤੁਸੀਂ। ਚਲੋ ਜਿਹੜਾ ਮਰਜ਼ੀ ਤੋਂ ਉਹ ਉੱਥੋਂ ਲਿਆ ਕੈਮਰਾ ਖਾਲ ਤੋੜ ਲਓ। ਤੂੰ ਛੱਡ ਦੇ ਯਾਰ, ਨਾ ਕਰ ਤੋੜਨਾ, ਫਲ ਨਹੀਂ ਤੋੜਨਾ, ਮੈਂ ਤੁਹਾਨੂੰ ਦਿਖਾ ਦੂੰ ਬਣ ਜੇਗੀ। ਇਸ ਟਾਈਮ ਜੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੀ ਇੱਕ ਨਵੀਂ ਕੁਦਰਤ, ਵੀ ਤੁਸੀਂ ਕਾਲਾ ਗੁਲਾਬ ਤਾਂ ਦੇਖਿਆ ਹੈ ਪਰ ਕਾਲਾ ਅਨਾਰ ਨਹੀਂ ਦੇਖਿਆ। ਹੁਣ ਤੁਹਾਨੂੰ ਅੱਜ ਅਸੀਂ ਪੱਤੋ ਕਿਦੇ ਵਿੱਚ ਉਹ ਵੀ ਦਿਖਾਤਾ ਵੀ ਕਾਲਾ ਅਨਾਰ, ਇਹਦੇ ਦਾਣੇ ਵੀ ਕਾਲੇ। ਹਾਂ ਬਿਲਕੁਲ, ਅੰਦਰੋਂ ਬਾਹਰ ਦੋਵੇਂ ਬਲੈਕ ਹੈ। ਵਾਹ, ਹਜੇ ਪੱਕਿਆ ਨਹੀਂ? ਨਹੀਂ ਇਹ ਟਾਈਮ ਇੰਦਾ ਲੱਗ ਜਾਣਾ ਕੋਈ 2 ਮਹੀਨੇ। ਤੁਸੀਂ ਹਿਸਾਬ ਲਾਓ ਵੀ ਜਦੋਂ ਇਹਦੇ ਦਾਣੇ ਕਾਲੇ ਰੰਗ ਦੇ ਨਿਕਲਣੇ ਆ ਤੇ ਉਹ ਕਿੱਡੇ ਸੋਹਣੇ ਲੱਗਣਗੇ। ਬੜਾ ਕਹਿੰਦੇ ਕੀਮਤੀ ਅਨਾਰ ਆ, ਤੇ ਇਹਦਾ ਕੋਈ ਫਾਇਦਾ ਫੂਦਾ ਕੀ? ਇਹ ਵੀ ਬਾਅਦ ਇਹਦੇ 'ਚ ਵੀ ਮਤਲਬ ਕਿ ਕੈਲਸ਼ੀਅਮ ਤੇ ਵਿਟਾਮਿਨ, ਕਿਉਂਕਿ ਵੈਰਾਈਟੀ ਬਹੁਤ ਇੰਪੋਰਟੈਂਟ ਵੈਰਾਈਟੀ ਹੈ ਨਾ। ਇਹ ਆਮ ਨਹੀਂ ਦੇਖਿਆ ਜੀ, ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ। ਤੁਸੀਂ ਚਿੱਟਾ ਅਨਾਰ ਦੇਖਿਆ, ਲਾਲ ਅਨਾਰ ਦੇਖਿਆ, ਪਰ ਆਹ ਕਾਲਾ ਅਨਾਰ, ਇਹਦੇ ਬੂਟੇ ਤਾਂ ਹੈ ਤਾਂ ਬੂਟਾ ਹੋ ਜਾਈ ਹੈ ਨਾ? ਹਾਂਜੀ ਪੌਦਾ ਵੈਸੇ ਆ। ਪੌਦਾ ਹਾਂ ਤੇ ਪੱਤੇ ਵਹੀ ਸੇਮ ਨੇ ਤੇ ਸਿਰਫ ਫਰੂਟ ਚਾਹੀਦੇ, ਕਿਉਂਕਿ ਆਪਾਂ ਅੱਜ ਤੱਕ ਇਹ ਵੇਖਿਆ ਸੀ ਜਿਹੜਾ ਪੌਦੇ ਦਾ ਫਰੂਟ ਬਲੈਕ ਹੈ ਉਹ ਪੌਦਾ ਹੀ ਬਲੈਕ ਹੁੰਦਾ। ਇਹ ਨਵਾਂ ਨਸਲ ਹੈ ਕਿ ਇਹਦੇ ਪੌਦੇ ਦੇ ਪੱਤੇ ਲੀਫ ਕਿੰਨੇ ਦਾ ਇਹ ਗ੍ਰੀਨ ਨੇ ਤੇ ਫਰੂਟ ਇਹਦਾ ਬਲੈਕ। ਹਾਂ ਇਹਦੀ ਆਪਣੀ ਖੂਬਸੂਰਤੀ ਜਦੋਂ ਉੱਤੇ ਨਹੀਂ ਲੱਗੇ। ਨਹੀਂ, ਇਹ ਤਾਂ ਸੋਹਣਾ ਲੱਗ ਰਿਹਾ, ਉੱਤੇ ਫਲ ਲੱਗੇ ਹੋਏ, ਉਹ ਚਮਕ ਰਹੇ ਆ ਜੀ ਕਾਲੇ ਕਾਲੇ ਮੋਤੀ ਜੇ ਵਿੱਚ। ਸੁਭਾਨ ਅੱਲਾਹ। ਆ ਜਾਓ ਜੀ ਅੱਗੇ ਚਲੀਏ। ਪਹੁੰਚ ਗਏ ਆਪਾਂ? ਹਾਂ ਹੁਣ ਜੀ ਅਸੀਂ ਤੁਹਾਨੂੰ ਚੀਜ਼ ਦਿਖਾ ਰਹੇ ਹਾਂ, ਇਹ ਮੌਨਸਟੇਰੀਆ ਹੈ। ਲੋਕ ਇਹਨੂੰ ਨਾ ਸਿਰਫ ਡੈਕੋਰੇਸ਼ਨ ਦੇ ਇਹਦੇ ਪੱਤੇ ਯੂਜ਼ ਕਰਦੇ ਨੇ, ਲੇਕਿਨ ਇਹ ਛੱਲੀ ਦੇ ਫਾਇਦੇ ਬੜੇ ਨੇ ਦੇ। ਤੇ ਫਿਰ ਇਸ ਦੇ ਇਹ ਨੇ ਕਿ ਇਹਨੇ 13 ਮਾਹ ਉੱਪਰ ਰਹਿਣਾ ਤੇ ਉੱਪਰ ਹੀ ਪਕਣਾ ਨੇ। ਅਗਰ ਤੁਸੀਂ ਤੋੜ ਲੈਂਦੇ ਜੇ ਤੇ ਇਹਦਾ ਫਾਇਦਾ ਕੋਈ ਨਹੀਂ ਹੈ। ਤੇ ਇਹਦੇ ਮਾਸ਼ਾਅੱਲਾ ਮਿਠਾਸ ਬਹੁਤ ਹੈ। ਇਹਦੇ ਚੈੱਕ ਕਰੋ ਮਾਸ਼ਾਅੱਲਾ ਉੱਪਰ ਤੇ। ਹਾਂ ਇਹ ਜੀ ਵੇਲ ਤਰ੍ਹਾਂ ਰੁੱਖ ਦਾ ਆਸਰਾ ਲੈ ਰਿਹਾ ਜਾਂ ਇਹ? ਨਹੀਂ, ਇਹਨੂੰ ਕਿਸੇ ਚੀਜ਼ ਨਾਲ, ਕੋਈ ਪੌਦੇ ਨਾਲ ਜਾਂ ਦੀਵਾਰ ਦੇ ਨਾਲ ਲਗਾ ਦਿਓ ਨਾ ਤੇ ਖੁਦ ਬਹੁਤ ਚੱਲਦੀ ਰਹੇਗੀ। ਅਗਰ ਤੁਸੀਂ ਪੌਦਾ ਬਣਾਉਣਾ ਫਿਰ ਇਹਨੂੰ ਉੱਪਰ ਤੋਂ ਕੱਟ ਕੇ ਤੇ ਇਹਦਾ ਪੌਦਾ ਬਣ ਜਾਏਗਾ ਅੱਗੇ। ਤੇ ਪੌਦਾ ਵੀ ਬਣ ਤੇ ਇਹਨੂੰ ਟਿਸ਼ੂ ਤੋਂ ਵੀ ਤਿਆਰ ਕੀਤਾ ਜਾਂਦਾ, ਇਹਦੇ ਬੀਜ ਨਿਕਾਲ ਕੇ ਨਾ ਟਿਸ਼ੂ ਤੋਂ ਤਿਆਰ ਕਰੀਗਾ ਫਿਰ। ਚਲੋ ਜੀ, ਇਹ ਵੀ ਨਵੀਂ ਸ਼ਾਇਦ ਤੁਹਾਨੂੰ ਦਿਖਾਤੀ ਜੀ। ਮੌਨਸਟੇਰੀਆ। ਮੌਨਸਟੇਰੀਆ। ਆ ਜਾਓ। 13 ਮਹੀਨੇ 'ਚ ਪੱਕਦਾ ਜੀ ਦਰਖਤ ਦੇ ਉੱਪਰ। ਫਾਲਸੇ ਦਾ ਜੀ ਤੁਸੀਂ ਪੌਦਾ ਤਾਂ ਦੇਖਿਆ ਹੋਣਾ, ਅੱਜ ਤੁਹਾਨੂੰ ਫਾਲਸੇ ਦਾ ਅਸੀਂ ਰੁੱਖ ਦਿਖਾਣੇ ਆ। ਬਹੁ ਖਲਦ ਇੱਥੋਂ ਹੇਠੋਂ ਆ ਕੇ ਦਿਖਾ। ਇਹ ਰੁੱਖ ਬਣ ਜਾਂਦਾ ਜੀ, ਤੇ ਫਾਲਸਾ ਵੀ ਐਸਾ ਵੀ ਜਿਹੜਾ ਕੱਚਾ ਵੀ ਮਿੱਠਾ। ਕਦੀ ਕੱਚਾ ਮਿੱਠਾ ਫਾਲਸਾ ਨਹੀਂ ਦੇਖਿਆ ਹੋਣਾ। ਇੱਥੋਂ ਇੱਕ ਦਾਣਾ ਤੋੜਿਓ। ਇਹਦੀ ਇੱਕ ਹੋਰ ਖੂਬੀ ਤੁਹਾਨੂੰ ਦਿਖਾਣੇ ਆ। ਇਹ ਬਾਹਰਲੇ ਮੁਲਕ ਦਾ ਫਾਲਸਾ। ਇਹ 2 ਦਾਣੇ ਹੁੰਦੇ ਜੀ, ਦੋ ਇਕੱਠੇ ਹੁੰਦੇ ਇਦਾਂ। ਆ ਦੇਖੋ ਜੀ, ਆ ਸਾਰੇ ਦੇਖੋ ਜੀ, ਤੇ ਫਿਰ ਕੱਚਾ ਮਿੱਠਾ ਹੈਗਾ। ਆਹ ਇਦਾਂ ਨਾ 2 ਫਾੜਾ, 2 ਦਾਣੇ ਇਦਾਂ, ਤੇ ਕੱਚਾ ਵੀ ਮਿੱਠਾ ਪਿਆ। ਅੱਲਾ ਦੀ ਕੁਦਰਤ ਦੇਖੋ, ਨਜ਼ਾਰੇ ਵਾਹ। ਇਹ ਤੇ ਫਾਲਸਾ ਪੌਦਾ ਰਹਿੰਦਾ ਸੀ ਨਿੱਕਾ ਜਿਹਾ, ਉਹਨੂੰ ਕੱਟ ਦੇਣਾ, ਫਿਰ ਉਹਨੇ ਨਿੱਕਾ ਜਿਹਾ ਫਿਰ ਹੋਣਾ। ਇਹ ਹੁਣ ਰੁੱਖ ਬਣਨ ਲੱਗ ਗਿਆ। ਦਬੋਟ ਬੈਠਾ ਰਹਿ। ਇਹ ਉਹ ਨਹੀਂ ਹੁੰਦਾ ਸੀ ਇੱਥੇ ਥੋੜਾ ਜਿਹਾ
ਅਸੀਂ ਨਾ ਜੀ ਇੱਕ ਤੇ ਉਹਨਾਂ ਦੇ ਚੈੱਕ ਪੜਾ ਕਿਵੇਂ ਆਫਟਰ ਟੀ ਉਦੋਂ ਚਲਾ ਜਾ ਗੱਲ ਕਰਨ ਲੱਗੇ। ਅਸੀਂ ਨਾ ਜੀ ਚੱਲੇ ਸੀਗੇ ਅੱਗੇ ਕਿਤੇ ਆਪਣਾ ਜ਼ਰੂਰੀ ਕੰਮ ਸੀ। ਅਸੀਂ ਕਿਹਾ ਚਲੋ ਪੱਤੋ ਕੀ ਚੋਂ ਲੰਘੀਏ, ਬੰਦਾ ਪੱਤੋ ਕੀ ਚੋਂ ਲੰਘੇ। ਆ ਮੇਰਾ ਸਪੀਕਰ ਦੇ ਦਿਓ। ਇੱਥੇ ਪੱਖੇ ਅੱਗੇ ਆਏ ਆ ਨਾ ਤੇ ਹੁਣ ਕੋਈ ਸਾਂਝ ਸਾਂ ਆਇਆ। ਅਸੀਂ ਗਾਹਾਂ ਚੱਲੇ ਸੀ ਕਿਤੇ ਦੂਰ ਤੇ ਅਸੀਂ ਪੱਤੋ ਕੀ ਚੋਂ ਟੱਪ ਰਹੇ ਸੀ। ਬੰਦਾ ਪੱਤੋ ਕੀ ਚੋਂ ਲੰਘੇ ਤੇ ਫਿਰ ਪੱਤੋ ਕੀ ਦੀ ਗੱਲ ਨਾ ਕਰੇ, ਕੋਈ ਪੌਦਾ ਕੋਈ ਨਵੀਂ ਸ਼ੈ ਨਾ ਦਿਖਾਵੇ ਤਾਂ ਫਿਰ ਫਾਇਦਾ ਤਾਂ ਨਾ ਹੋਇਆ ਪੱਤੋ ਕੀ ਚੋਂ ਲੰਘਣ ਦਾ। ਤੇ ਅਸੀਂ ਉਹ ਮੌਕੇ ਦਾ ਫਾਇਦਾ ਚੁੱਕਿਆ। ਅਸੀਂ ਸ਼ੁਕਰਗੁਜ਼ਾਰ ਹਾਂ ਅਮਾਦ ਮਹੀਉਦੀਨ ਸਾਹਿਬ ਦੇ, ਜਿਨ੍ਹਾਂ ਨੇ ਸਾਨੂੰ ਖਸੂਸੀ ਟਾਈਮ ਦਿੱਤਾ। ਇਹ ਤਾਂ ਬਹੁਤ ਲੱਗਿਆ। ਫਿਰ ਕਦੀ ਆਵਾਂਗੇ ਤੇ ਤੁਹਾਨੂੰ ਫਿਰ ਪੱਤੋ ਕੀ ਤਫਸੀਲ ਨਾਲ ਦਿਖਾਵਾਂਗੇ। ਤਫਸੀਲ ਨਾਲ ਤਾਂ ਇਹ ਦਿਖਾ ਹੀ ਨਹੀਂ ਸਕਦੇ, ਭਾਵੇਂ ਅਸੀਂ 20 ਵਾਰੀ ਆ ਜਾਈਏ, ਪਰ ਥੋੜਾ ਥੋੜਾ ਤੁਹਾਨੂੰ ਦਿਖਾਉਂਦੇ ਰਵਾਂਗੇ। ਦੁਆਵਾਂ ਹਾਂਜੀ, ਦੁਆਵਾਂ 'ਚ ਯਾਦ ਰੱਖਿਓ ਜੀ, ਬੜੀ ਮਿਹਰਬਾਨੀ।